पंजाबी रेडियो USA। पंजाबी रेडियो USA। सुनी रखो ते मौज बनाओ। मौज बनाओ। पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਅਗਸਤ ਦਿਨ ਬੁੱਧਵਾਰ ਤੇ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਹਿਯੋਗੀ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਨੰਬਰ ਹੋਤਾ 209-277-0113 2092770113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਕਰੁਣਾ ਨਿਧੀ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਕਾਰਨ ਸਦਮੇ ਅਤੇ ਦੁੱਖ ਦੇ ਵਿੱਚ DMK ਦੇ 21 ਵਰਕਰਾਂ ਦੀ ਮੌਤ। ਦੇਖੋ, ਤੁਹਾਨੂੰ ਯਾਦ ਹੋਣਾ ਜਦੋਂ ਜੈਲਲਿਤਾ ਦੀ ਮੌਤ ਹੋਈ ਸੀ, ਉਦੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸੀਗੀਆਂ ਜੀ ਕਿ ਉਹਨਾਂ ਦੀ ਪਾਰਟੀ ਦੇ ਕੁਝ ਸਮਰਥਕ ਜਾਂ ਜਿਹੜੇ ਉਹਨਾਂ ਦੇ ਨਾਲ ਜੁੜਾਵ ਰੱਖਦੇ ਸੀ ਸਮਰਥਕ, ਉਹਨਾਂ ਨੇ ਖੁਦਕੁਸ਼ੀ ਕੀਤੀ ਆ। ਇਹ ਦੱਖਣ ਦੇ ਵਿੱਚ ਦਸਤੂਰੀ ਆ ਇਸ ਤਰ੍ਹਾਂ ਦਾ। ਸੋ ਇਹ ਵੀ ਹੁਣ ਖਬਰ ਆਉਂਦੀ ਪਈ ਆ ਕਿ ਕਰੁਣਾਨਿਧੀ ਦੇ ਹਸਪਤਾਲ ਪੁੱਜਣ ਮਗਰੋਂ ਇਹਨਾਂ ਦੀ ਪਾਰਟੀ ਦੇ DMK ਦੇ ਯਾਨੀ ਸਮਰਥਕਾਂ ਦੇ 21 ਜਣਿਆਂ ਦੇ ਮਰਨ ਦੀ ਖਬਰ ਆ। ਹਾਲਾਂਕਿ ਜਿਹੜਾ ਇਹਦਾ ਮੁੰਡਾ ਕਰੁਣਾਨਿਧੀ ਦਾ ਸਟਾਲਿਨ, ਉਹ ਕਹਿੰਦਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਗਤੀਵਿਧੀ ਨਾ ਕਰੇ। ਪਰ ਇਹ ਸਾਰਾ ਕੁਛ ਹੈ ਜਿਹੜਾ ਦੱਸਦੇ ਹੋ ਰਿਹਾ, ਇਹ ਇਹਨਾਂ ਦੇ ਮੂੰਹ ਸੁਣਿਆ ਗਿਆ ਕਿ ਉੱਥੋਂ ਜਿਹੜੀਆਂ ਮੀਡੀਆ ਰਿਪੋਰਟਾਂ ਆਉਂਦੀਆਂ ਕੁਛ ਉਹ ਵੀ ਕਹਿੰਦੀਆਂ ਪਈਆਂ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਖਬਰਾਂ ਜਿਹੜੀਆਂ ਹਮੇਸ਼ਾ ਉੱਥੋਂ ਆਉਂਦੀਆਂ। ਵੈਸੇ ਕਰੁਣਾਨਿਧੀ ਹੈ ਜਿਹੜਾ, ਉਹ ਹੁਣ ਜ਼ਿੰਦਗੀ ਤੇ ਉਮਰ ਦੇ ਉਸ ਪੜਾਅ ਤੇ ਪਹੁੰਚ ਗਿਆ ਜਿੱਥੇ ਆਪਾਂ ਕਹਿ ਦਿੰਦੇ ਹਾਂ ਕਿ ਭਈ ਇਹ ਸਫ਼ਰ ਹੈ ਜਿਹੜਾ ਅੰਤਲੇ ਪੜਾਅ ਤੇ ਆ। ਉਹ ਹਸਪਤਾਲ ਉੱਥੇ ਪਹੁੰਚ ਗਿਆ। ਵੈਸੇ ਉਹਦੀ ਉਮਰ ਮੇਰੇ ਖਿਆਲ ਦੇ ਨਾਲ, ਜੇ ਮੈਂ ਭੁੱਲਦਾ ਨਹੀਂ, ਕਿ 94 ਵਰ੍ਹੇ ਆ, ਕਿਉਂਕਿ ਉਹਦਾ ਜਨਮ ਹੈ ਜਿਹੜਾ 1924 ਚ ਹੋਇਆ ਸੀਗਾ। ਸੋ ਕਰੁਣਾਨਿਧੀ ਹੈ ਜਿਹੜਾ, ਉਹ 5 ਵਾਰ ਮੁੱਖ ਮੰਤਰੀ ਬਣਿਆ ਤਮਿਲਨਾਡੂ ਦਾ। ਵੈਸੇ ਉਹ ਫਿਲਮੀ ਲੇਖਕ ਸੀਗਾ, ਜਿਵੇਂ ਸਲਮਾਨ ਖਾਨ ਦਾ ਪਿਓ ਆ ਫਿਲਮੀ ਲੇਖਕ ਸਲੀਮ ਖਾਨ। ਫਿਰ 14 ਸਾਲ ਦੀ ਉਮਰ 'ਚ ਰਾਜਨੀਤੀ 'ਚ ਆ ਗਿਆ ਸੀ। ਅੰਨਾ ਦੁਰਾਈ ਦੀ ਮੌਤ ਤੋਂ ਬਾਅਦ DMK ਦਾ ਮੁਖੀਆ ਬਣ ਗਿਆ। ਵੈਸੇ ਉਹਨੇ 3 ਸ਼ਾਦੀਆਂ ਵੀ ਕੀਤੀਆਂ। 3 ਸ਼ਾਦੀਆਂ 'ਚ ਉਹਦੀਆਂ ਔਲਾਦਾਂ ਨੇ ਵਾਹਵਾ, ਜਿਨ੍ਹਾਂ ਦੇ ਵਿੱਚ ਕਲਾਨਿਧੀ ਮਾਰਨ, ਦਇਆਨਿਧੀ ਮਾਰਨ ਇਹ ਵੀ ਸ਼ਾਮਲ ਆ। ਵੈਸੇ ਇਹ ਉਹਦੇ ਪੋਤਰੇ ਆ ਜਾਂਦੇ ਆ, ਸਟਾਲਨ ਹੋਰੀ ਇਹਦੇ ਬੇਟੇ ਆ। ਕਾਨਾਮੋਜੀ ਜਿਹੜੀ ਇੱਕ ਪਿੱਛੇ ਜੇ ਬਹੁਤ ਚਰਚਿਤ ਹੋਈ ਸੀ ਬੀਬੀ, ਉਹ ਵੀ ਇਹਦੀ ਧੀ ਆ। 3 ਸ਼ਾਦੀਆਂ ਵੱਖੋ ਵੱਖਰੀਆਂ ਇਹਨਾਂ ਦੀਆਂ ਔਲਾਦਾਂ। ਪਰ ਸਟਾਲਿਨ ਨੂੰ ਇਹਨਾਂ ਨੇ ਅੱਗੇ ਲਾਇਆ। ਇਹਦੇ 2 ਮੁੰਡੇ ਹੋਰ ਵੀ ਸੀਗੇ, ਮੱਤੂ ਅਲਗਿਰੀ, ਉਹਨੂੰ ਇਹਨੇ ਪਾਰਟੀ ਚੋਂ ਕੱਢ ਦਿੱਤਾ ਸੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਸਟਾਲਿਨ ਨੂੰ ਅੱਗੇ ਲਾਇਆ। ਤਾਂ ਇਹਦੇ ਤੇ ਵੀ ਕਰਪਸ਼ਨ ਦੇ ਕੇਸ ਹੋਏ ਆ। ਇਹਨੂੰ 2001 ਦੇ ਵਿੱਚ ਜੈਲਲਿਤਾ ਨੇ ਘੜੀਸ ਕੇ ਗ੍ਰਿਫਤਾਰ ਕਰਵਾਇਆ ਸੀਗਾ ਤੜਕੇ 2:30 ਵਜੇ। ਸੋ ਇਹ ਤੋਂ ਇਲਾਵਾ ਜਦੋਂ ਰਾਜੀਵ ਗਾਂਧੀ ਮਰਿਆ ਉਦੋਂ ਵੀ ਇੱਕ ਜੈਨ ਕਮਿਸ਼ਨ ਜਿਹੜਾ ਬੈਠਾ ਸੀਗਾ, ਉਹਨੇ ਵੀ ਜਾਂਚ ਪੜਤਾਲ 'ਚ ਇਹਨੂੰ ਸ਼ੱਕੀ ਪਾਇਆ ਸੀ। ਹਾਲਾਂਕਿ ਅੰਤਮ ਰਿਪੋਰਟ ਦੇ ਵਿੱਚ ਇਹਨੂੰ ਸਾਫ਼ ਸੁਥਰਾ ਕਰਾਰ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਇਹਦੇ ਵਿਵਾਦ ਵੀ ਬਹੁਤ ਆ। ਇਹਦੀ ਸਿਆਸਤ ਦੀ ਉੱਤੇ ਟੂਟੀ ਵੀ ਬੋਲਦੀ ਰਹੀ ਹੈ। ਵੱਖੋ ਵੱਖ ਜੀਵਨ ਦੇ ਪਹਿਲੂ ਆ। ਪਰ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਉਂਦੀਆਂ। ਅੱਗੇ ਇੱਕ ਰਾਜ ਦੇ ਵਿੱਚੋਂ ਇਸ ਤਰ੍ਹਾਂ ਵੀ ਸੁਣਨ ਨੂੰ ਮਿਲਿਆ ਸੀਗਾ ਕਿ ਉੱਥੇ ਉਹਨਾਂ ਦਾ ਪ੍ਰਮੁੱਖ ਗੁਜ਼ਰਿਆ
ਉਸ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਕਈ ਸੈਂਕੜੇ ਸਮਰਥਕ ਹੈ ਜਿਹੜੇ ਉਹਦੇ ਨਾਲ ਮਰੇ ਆ। ਬਾਅਦ ਦੇ ਵਿੱਚ ਇਹ ਵੀ ਚਰਚੇ ਸੁਣੇ ਗਏ ਕਿ ਅਸਲ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਨਾਲੋਂ ਵੱਧ ਇਹ ਅੰਕੜਾ ਦਰਸਾਉਣ ਲਈ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਸੀ ਗਰੀਬਾਂ ਕਿ ਖੁਦਕੁਸ਼ੀਆਂ ਕਰੋ, ਇੰਨੇ ਪੈਸੇ ਮਿਲਣੇ। ਤੋ ਇਹ ਮਾਮਲਾ ਹੁਣ ਇਹ ਮਾਜਰਾ ਪਤਾ ਨਹੀਂ ਕੀ ਹੈ, ਪਰ ਕਰੁਣਾਨਿਧੀ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਆ। ਰਾਹੁਲ ਗਾਂਧੀ ਵੀ ਮਿਲ ਕੇ ਆਇਆ, ਵੈਸੇ ਵੀ ਤਸਵੀਰਾਂ ਆ ਰਹੀਆਂ ਨੇ, ਤਾਂ ਸਿਹਤ ਦੇ ਪੱਖੋਂ ਕਿਹਾ ਜਾ ਸਕਦਾ ਕਿ ਕਰੁਣਾਨਿਧੀ ਹੈ ਜਿਹੜਾ ਬਹੁਤ ਨਾਜ਼ੁਕ ਹਾਲਤ ਵਿੱਚ ਪਹੁੰਚ ਚੁੱਕਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ ਆਪਾਂ, ਮਿੰਟੂ ਜੀ ਵੀ ਕਹਿੰਦਾ ਪਰਿਵਾਰਵਾਦ ਦਾ ਸਾਇਆ ਜੱਜਾਂ ਦੀ ਨਿਯੁਕਤੀ ਵਿੱਚ ਵੀ, ਕੇਂਦਰ ਨੇ ਕਲੋਜ਼ੀਅਮ ਨੂੰ ਦਿਖਾਇਆ ਸ਼ੀਸ਼ਾ। ਵੈਸੇ ਪਰਿਵਾਰਵਾਦ ਚੰਗਾ ਭਾਰਤ ਦੇ ਪਿੱਛੇ ਪਿਆ, ਜਿਹਨੂੰ ਨੈਪੋਟਿਜ਼ਮ ਕਹਿ ਦਿੰਦੇ ਆ। ਸਿਨੇਮੇ ਵਾਲੇ ਵੀ ਲੜੀ ਜਾਂਦੇ ਹੁੰਦੇ ਨੈਪੋਟਿਜ਼ਮ ਦੇ ਨਾਮ ਤੇ। ਉਹ ਕਹਿੰਦਾ ਕਿ ਜੀ ਇਹ ਨਜਾਇਜ਼ ਆ, ਇਹਨਾਂ ਦਾ ਤਾਂ ਕੋਈ ਉੱਥੇ ਨਹੀਂ ਹੁੰਦਾ, ਕੋਈ ਗॉड ਫਾਦਰ ਨੇ ਕੋਈ ਲੈਣਾ ਨਹੀਂ ਦੇਣਾ ਨਹੀਂ। ਉਹ ਕਹਿੰਦੇ ਕਿ ਨੈਪੋਟਿਜ਼ਮ ਬਹੁਤ ਮਾੜਾ, ਇਹ ਜਿਹਨਾਂ ਦੇ ਹੁੰਦੇ ਆ, ਜਿਹਨਾਂ ਦੇ ਪੁਰਖੇ ਵੀ ਫਿਲਮ ਜਗਤ ਦੇ ਵਿੱਚ ਹੁੰਦੇ, ਉਹ ਕਹਿੰਦੇ ਨਹੀਂ ਸਭ ਕੁਛ ਚੱਲਦਾ। ਤਾਂ ਭਾਈ ਭਤੀਜਾਵਾਦ ਸਾਰੇ ਪਾਸੇ ਚੱਲੀ ਜਾਂਦਾ, ਜੈ ਜੈਕਾਰ ਹੀ ਹੈ ਜੀ। ਹੁਣ ਅਸਲ ਦੇ ਵਿੱਚ ਕੋਲੀਜੀਅਮ ਸਿਸਟਮ ਬਾਰੇ ਤੇ ਆਪਾਂ ਬਹੁਤ ਵਾਰੀ ਚਰਚਾ ਕੀਤੀ ਆ ਕਿ ਕੋਲੀਜੀਅਮ ਸਿਸਟਮ ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਜੋ ਜੱਜਾਂ ਦੀ ਨਿਯੁਕਤੀ ਦੀ ਸਿਫਾਰਸ਼ਾਂ ਭੇਜਦਾ ਕੇਂਦਰ ਕੋਲ, ਯਾਨੀ ਕਾਨੂੰਨ ਮੰਤਰਾਲੇ ਕੋਲ। ਕਾਨੂੰਨ ਮੰਤਰਾਲਾ ਅੱਗੋਂ ਨਿਯੁਕਤੀਆਂ ਨੂੰ ਪ੍ਰਵਾਨ ਕਰਦਾ। ਜੇ ਭੇਜੀਆਂ ਸਿਫਾਰਸ਼ਾਂ ਨੂੰ ਇੱਕ ਮਰਤਬਾ ਉਹ ਰੱਦ ਵੀ ਕਰ ਦੇਣ ਕੇਂਦਰ ਵਾਲੇ, ਤੇ ਬਾਅਦ ਦੇ ਵਿੱਚ ਕੋਲੀਜੀਅਮ ਜਦੋਂ ਕੁਛ ਦਿਨਾਂ ਬਾਅਦ ਉਹੀ ਸਿਫਾਰਸ਼ਾਂ ਭਾਵੇਂ ਭੇਜ ਦੇਵੇ, ਫਿਰ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਹਾਂ, ਲਮਕਾਇਆ ਜ਼ਰੂਰ ਜਾ ਸਕਦਾ। ਕੋਲੀਜੀਅਮ ਦੇ ਵਿੱਚ ਕੌਣ ਹੁੰਦਾ? ਇੱਕ ਚੀਫ ਜਸਟਿਸ ਆਫ ਇੰਡੀਆ, ਦੂਸਰੇ ਨੰਬਰ ਦਾ ਸੀਨੀਅਰ ਜੱਜ, ਤੀਸਰੇ ਨੰਬਰ ਦਾ, ਚੌਥੇ ਨੰਬਰ ਦਾ ਤੇ ਪੰਜਵੇਂ ਨੰਬਰ ਦਾ ਸੀਨੀਅਰ ਜੱਜ। ਪੰਜਾਂ ਸੀਨੀਅਰ ਜੱਜਾਂ ਦੇ ਆਧਾਰ ਤੇ ਇੱਕ ਕੋਲੀਜੀਅਮ ਬਣਦਾ। ਸੋ ਹੁਣ ਇਸ ਕੋਲੀਜੀਅਮ ਤੇ, ਵੈਸੇ ਤੇ ਕੋਲੀਜੀਅਮ ਦੇ ਕੋਲ ਜੋ ਇਹ ਗਈ ਹੈ ਜਾਂਚ ਪੜਤਾਲ ਵਾਲੀ ਰਿਪੋਰਟ, ਉਹ ਉਸ ਕੋਲੀਜੀਅਮ ਤੇ ਪਹਿਲਾਂ ਵੀ ਬਹੁਤ ਸਾਰੇ ਸਵਾਲ ਖੜੇ ਹੋਏ ਆ। ਤਾਂ ਇਹ ਮਾਮਲਾ ਸੀਗਾ ਹਾਈ ਕੋਰਟ ਦੇ ਵਿੱਚ ਨਿਯੁਕਤੀਆਂ ਨਾਲ ਜੁੜਿਆ। ਨਿਯੁਕਤੀਆਂ ਦਾ ਮਾਮਲਾ ਕੀ ਸੀਗਾ? ਇੱਕ ਖਬਰ ਲੱਗੀ ਸੀ ਕਿ ਮੈਨੂੰ ਜੇ ਭੁੱਲਿਆ ਨਹੀਂ ਤਾਂ ਟਾਈਮਸ ਆਫ ਇੰਡੀਆ 'ਚ ਸ਼ਾਇਦ ਲੱਗੀ ਸੀ 12 ਮਾਰਚ ਨੂੰ ਖਬਰ। ਤਾਂ ਉਹਦੇ ਵਿੱਚ ਕੀ ਲਿਖਿਆ ਗਿਆ ਸੀ? ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜੋ ਲਿਸਟ ਭੇਜੀ ਗਈ ਆ ਇਲਾਹਾਬਾਦ ਹਾਈ ਕੋਰਟ ਲਈ, ਹੁਣ ਇਲਾਹਾਬਾਦ ਹਾਈ ਕੋਰਟ ਕਿੱਥੇ ਆ? ਉਹ ਹੈਗਾ ਯੂਪੀ ਦੇ ਵਿੱਚ। ਸੋ ਇਲਾਹਾਬਾਦ ਹਾਈ ਕੋਰਟ ਦੇ ਕੋਲੀਜੀਅਮ ਕੋਲ ਜਿਹੜੀ ਰਿਪੋਰਟ ਗਈ ਹੈ ਕਿ ਨਿਯੁਕਤੀਆਂ ਵਾਸਤੇ, ਉਹ ਗਈ ਸੀਗੀ ਮੇਰੇ ਖਿਆਲ ਦੇ ਨਾਲ 33। ਤਾਂ 33 ਦੇ ਵਿੱਚੋਂ ਹੋਇਆ ਕਿ ਕੇਂਦਰ ਨੇ ਜਿਹੜੀ ਹੁਣ ਜਾਂਚ ਪੜਤਾਲ ਕਰਵਾਈ ਆ ਉਸ ਸਾਰੀ ਸੂਚੀ ਦੀ, ਉਹਦੇ ਚੋਂ 11-12 ਵਕੀਲ ਜਿਹੜੇ ਆ ਉਹ ਕਿਸੇ ਨਾ ਕਿਸੇ ਜੱਜ ਦੇ ਰਿਸ਼ਤੇਦਾਰ ਆ, ਕਿਸੇ ਨਾ ਕਿਸੇ ਜੱਜ ਦੇ ਨਾਤੀ ਆ। ਕਹਿਣ ਦਾ ਮਤਲਬ ਇਹ ਆ ਕਿ 33 ਕੁੱਲ ਆ, 33 ਦੇ ਵਿੱਚੋਂ ਲਾ ਲਓ ਕਿ 11-12 ਜਿਹੜੇ ਆ ਉਹ ਜੱਜਾਂ ਦੇ ਰਿਸ਼ਤੇਦਾਰੀ ਆ। ਕੋਈ ਕਿਸੇ ਦਾ ਕਜ਼ਨ ਬ੍ਰਦਰ ਆ, ਕੋਈ ਕਿਸੇ ਦਾ ਸਾਲਾ। ਵੈਸੇ ਸਾਲਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਰਾਜਨੀਤੀ 'ਚ ਵੀ ਬੋਲਬਾਲਾ, ਪੰਜਾਬੀ ਰਾਜਨੀਤੀ 'ਚ ਵੀ ਸਾਲਿਆਂ ਦੀ ਪੂਰੀ ਤੁੱਕੀ ਬੋਲਦੀ ਆ, ਦਬਦਬਾ। ਸੋ ਆਂਦੇ ਹੁੰਦੇ ਆ ਨਾ ਕਿ ਸਾਰੀ ਲੁਕਾਈ ਇੱਕ ਤਰਫ, ਲੁਗਾਈ ਕਾ ਭਾਈ ਇੱਕ ਤਰਫ। ਸਾਲੇ ਦੀ ਵੈਸੀ ਵੀ ਅਹਿਮੀਅਤ ਬਹੁਤ ਹੁੰਦੀ ਆ। ਤਾਂ ਹੁਣ ਇਹ 11-12 ਜਿਹੜੇ ਜੱਜ ਇਹਨਾਂ ਨੇ ਐਸੇ ਕੱਢੇ ਆ ਜਿਨ੍ਹਾਂ ਦੀ ਰਿਪੋਰਟ ਭੇਜ ਦਿੱਤੀ ਆ। ਪਰ ਇਹਦੇ ਵਿੱਚ ਇੱਕ ਐਸਾ ਵੀ ਦੱਸਿਆ ਜਾਂਦਾ ਜੋ ਕਿ ਇੱਕ ਮੰਤਰੀ ਦੇ ਬੇਟੀ ਦੇ ਲਾਅ ਫਰਮ ਦਾ ਪਾਰਟਨਰ ਹੈ ਵਕੀਲ, ਉਹਨੂੰ ਵੀ ਇਸ ਸੂਚੀ ਦੇ ਵਿੱਚ ਪਾਇਆ ਗਿਆ। ਸੋ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੀ ਕੁਝ ਚੱਲਦਾ ਪਿਆ। ਸੋ ਇਹ ਹੁਣ ਸਾਰੀ ਇਨਵੈਸਟੀਗੇਸ਼ਨ ਕਰਵਾਈ ਗਈ ਸੀ ਕੇਂਦਰ ਵੱਲੋਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਇਹ ਜਿਹੜੀ ਸਿਫਾਰਿਸ਼ ਕੀਤੀ ਗਈ ਸੀ 33 ਜੱਜਾਂ ਦੀ, ਉਹ ਛਪਦੀ ਰਿਪੋਰਟ ਦੇ ਰੂਪ ਦੇ ਵਿੱਚ ਕਿ ਬਹੁਤ ਸਾਰੇ ਵਕੀਲ ਆ ਜਿਹੜੇ ਉਹ ਜੱਜਾਂ ਦੇ ਹੀ ਰਿਸ਼ਤੇਦਾਰ ਆ, ਭਾਵ ਭਾਈ ਭਤੀਜਾਵਾਦ, ਅੰਨਾ ਵੰਡੇ ਸ਼ੀਰਨੀਆਂ ਮੁੜ ਆਪਣਿਆਂ ਨੂੰ। ਤਾਂ ਉਸ ਰਿਪੋਰਟ ਦੇ ਆਧਾਰ ਤੇ ਕੇਂਦਰ ਨੇ ਫਿਰ ਇੱਕ ਬਹੁਤ ਬਰੀਕੀ, ਬਹੁਤ ਸੂਖਮ ਇਨਕੁਆਇਰੀ ਕਰਾਈ ਕਿ ਕੀ ਇਹਨਾਂ ਦੇ ਰਿਸ਼ਤੇ ਆਪੋ ਵਿੱਚ ਦੀ ਕੀ ਨੇੜਤਾ। ਤਾਂ ਉਹਦੇ ਵਿੱਚ ਹੁਣ 11-12 ਜੱਜਾਂ ਦੀ ਜਿਹੜੀ ਆ ਉਹ ਖੁੱਲ ਕੇ ਰਿਸ਼ਤੇਦਾਰੀ ਸਾਹਮਣੇ ਆ ਗਈ ਉਹਨਾਂ ਵਕੀਲਾਂ ਦੇ ਨਾਲ ਜਿਨ੍ਹਾਂ ਦੇ ਨਾਮ ਇਸ ਨਿਯੁਕਤੀ ਦੀ ਸਿਫਾਰਿਸ਼ ਦੀ ਸੂਚੀ 'ਚ ਪਾਏ ਜਾ ਰਹੇ। ਸੋ ਭਾਈ ਭਤੀਜਾਵਾਦ ਜਿੰਦਾਬਾਦ ਜਾਂ ਚਰਚ ਕਰੇ। ਵੈਸੇ ਇਸ ਤਰ੍ਹਾਂ ਦੀ ਖਬਰ ਪਹਿਲੀ ਵਾਰੀ ਨਹੀਂ ਆਈ। 2016 ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਆਈ ਗਈ ਸੀ ਕਿ ਜਦੋਂ CS ਠਾਕਰ ਨੇ ਇਲਾਹਾਬਾਦ ਹਾਈ ਕੋਰਟ, ਜਿਹਦੀ ਆਪਾਂ ਗੱਲ ਕਰੀ ਜਾਂਦੇ, ਇਸੇ ਇਲਾਹਾਬਾਦ ਹਾਈ ਕੋਰਟ ਦੀ ਸੂਚੀ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਸੀ, ਕਿਉਂਕਿ ਉਹਦੇ ਵਿੱਚ ਵੀ ਜਿਹੜੀਆਂ ਨਿਯੁਕਤੀਆਂ ਦੀਆਂ ਸਿਫਾਰਿਸ਼ਾਂ ਹੋਈਆਂ ਸੀ ਬਹੁਤੀਆਂ ਸੁੱਖ ਦੇ ਨਾਲ ਆਪਣਿਆਂ ਦੀਆਂ ਸਨ, ਰਿਸ਼ਤੇਦਾਰਾਂ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਯੋਗੀ ਆਦਿੱਤਿਆਨਾਥ ਦੀ ਕਥਿਤ ਬਾਇਓਪਿਕ ਦਾ ਪੋਸਟਰ ਹੀ ਵਿਵਾਦਾਂ 'ਚ ਘਿਰਿਆ।
ਦੇਖੋ ਇਹ ਜਿਹੜਾ ਪੋਸਟਰ ਆਇਆ ਵਾ, ਉਸ ਪੋਸਟਰ ਦੇ ਵਿੱਚ ਇੱਕ ਗੰਜਾ ਵਿਅਕਤੀ ਖੜਾ ਪਿੱਠ ਕਰਕੇ, ਔਰ ਉਹਦੇ ਭਗਵੇਂ ਲੀੜੇ ਪਾਏ ਆ। ਪਿਛਵਾੜੇ ਦੇ ਉੱਤੇ ਯਾਨੀ ਬੈਕ ਸਾਈਡ ਉਹਨੇ ਰਿਵਾਲਵਰ ਲਾਇਆ, ਕੋਲ ਗਾਂ ਖੜੀ ਆ, ਸਾਹਮਣੇ ਮੰਦਰ ਹੈ। ਤਾਂ ਇਹ ਕਥਿਤ ਬਾਇਓਪਿਕ ਦਾ ਮਸਲਾ ਇਹੋ ਹੀ ਆ ਕਿ ਇਹ ਫਿਲਮ ਜਿਹੜੀ ਆ ਯੋਗੀ ਆਦਿੱਤਿਆਨਾਥ ਦੀ ਹੀ ਬਾਇਓਪਿਕ ਆ। ਪਰ ਇਹਦਾ ਹੁਣ ਰੌਲਾ ਪੈ ਗਿਆ ਜਿਵੇਂ ਹੀ ਇਹਦਾ ਪਹਿਲਾ ਪੋਸਟਰ ਰਿਲੀਜ਼ ਹੋਇਆ। ਇਸ ਫਿਲਮ ਦਾ ਨਾਮ ਜ਼ਿਲ੍ਹਾ ਗੋਰਖਪੁਰ। ਜੇ ਵਧੇਰੇ ਜਾਣਕਾਰੀ ਕਿਸੇ ਨੇ ਲੈਣੀ ਹੋਵੇ ਤਾਂ ਗੂਗਲ ਤੇ ਜਾ ਕੇ ਸਰਚ ਕਰ ਸਕਦਾ, ਕਾਫੀ ਮਸਾਲਾ ਮਿਲ ਜਾਊਗਾ। ਸੋ ਇਸ ਫਿਲਮ ਦਾ ਨਾਮ ਹੈ ਜ਼ਿਲ੍ਹਾ ਗੋਰਖਪੁਰ। ਸੋ ਇਹ ਜਦੋਂ ਫਿਲਮ ਸ਼ੁਰੂ ਹੋਈ ਆ ਤਾਂ ਨਾਲ ਦੀ ਨਾਲ ਹੀ ਪਹਿਲਾ ਪੋਸਟਰ ਪਾਇਆ ਗਿਆ। ਜੋ ਵੀ ਇਸ ਫਿਲਮ ਦਾ ਨਿਰਮਾਤਾ ਨਿਰਦੇਸ਼ਕ ਹੈ ਕੋਈ ਤਿਵਾੜੀ ਆ, ਸੋ ਉਸ ਵਿਅਕਤੀ ਵੱਲੋਂ ਜਦੋਂ ਇਹ ਪੋਸਟਰ ਸ਼ੇਅਰ ਕੀਤਾ ਗਿਆ ਤਾਂ ਸਿੱਧੇ ਰੂਪ ਦੇ ਵਿੱਚ ਇਹ ਬਣ ਗਿਆ ਇੱਕ ਬਹੁਤ ਭਖਦਾ ਮੁੱਦਾ। ਭਖਦਾ ਮੁੱਦਾ ਇਸ ਲਈ ਬਣ ਗਿਆ ਕਿਉਂਕਿ ਸਿੱਧੇ ਤੌਰ ਤੇ ਏਦਾਂ ਲੱਗਦਾ ਸੀ ਕਿ ਯੋਗੀ ਆਦਿੱਤਿਆਨਾਥ ਨੂੰ ਖੜਾ ਵਿਖਾਇਆ ਗਿਆ, ਉਹਦੀ ਹੀ ਬਾਇਓਪਿਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਇਹਦੇ ਵਿੱਚ ਗਾਂ ਦਾ ਖੜਨਾ, ਕੋਲ ਰਿਵਾਲਵਰ, ਫਿਰ ਭਗਵੇਂ ਲੀੜੇ, ਸਾਹਮਣੇ ਮੰਦਰ। ਇਹਦਾ ਵਿਰੋਧ ਜਿਹੜਾ ਉਹ ਸਨਾਤਨ ਧਰਮ ਦੇ ਹੀ ਆਗੂਆਂ ਵੱਲੋਂ ਕੀਤਾ ਗਿਆ ਕਿ ਕੀ ਇਹ ਕਰ ਰਹੇ ਹੋ। ਇੱਕ ਤੇ ਸਮਾਜ ਦੇ ਵਿੱਚ ਸਿੱਧੇ ਤੌਰ ਤੇ ਵੰਡੀ ਪਾਉਣ ਦਾ ਯਤਨ ਆ, ਦੂਸਰਾ ਇਹ ਆ ਕਿ ਗਊ ਰਾਖਿਆਂ ਨੂੰ ਤੁਸੀਂ ਇਸ ਤਰ੍ਹਾਂ ਵਿਖਾ ਰਹੇ ਹੋ। ਇਹਦਾ ਮਤਲਬ ਹੈ ਕਿ ਕੋਲ ਤੁਸੀਂ ਜੇ ਗਊ ਖਿਲਾਰੀ ਆ, ਹੱਥ 'ਚ ਰਿਵਾਲਵਰ ਫੜਾਇਆ, ਤਾਂ ਤੁਸੀਂ ਗਊ ਰਾਖਿਆਂ ਨੂੰ ਇਸ ਤਰ੍ਹਾਂ ਇੱਕ ਗੁੰਡੇ ਦੇ ਤੌਰ ਤੇ ਪੇਸ਼ ਕਰਦੇ ਪਏ ਹੋ। ਤਾਂ ਇਹਨਾਂ ਦੇ ਅੰਦਰੋਂ ਵੀ ਵਿਰੋਧ ਸ਼ੁਰੂ ਹੋਇਆ। ਫਿਰ ਇਹਨਾਂ ਦੇ ਹੀ ਇੱਕ ਵਿਧਾਇਕ ਨੇ ਜਾ ਕੇ ਇਸ ਨਿਰਮਾਤਾ ਨਿਰਦੇਸ਼ਕ ਦੇ ਖਿਲਾਫ ਮੈਡੀਕਲ ਥਾਣੇ ਦੇ ਵਿੱਚ ਮੇਰਠ 'ਚ ਜਾ ਕੇ ਮਾਮਲਾ ਵੀ ਦਰਜ ਕਰਵਾ ਦਿੱਤਾ। ਫਿਰ ਉਹ ਨਾਲ ਦੀ ਨਾਲ ਤੌਬਾ ਕਰਕੇ ਕਹਿੰਦਾ ਜੀ ਕਿ ਮੈਂ ਫਿਲਮ ਬਣਾਉਣ ਦੀ ਜਿਹੜੀ ਆਪਣੀ ਸਲਾਹ ਸੀਗੀ ਉਹੀ ਕੈਂਸਲ ਕਰ ਦਿੱਤੀ, ਆਪਾਂ ਕੀ ਲੈਣਾ ਦੇਣਾ। ਉਹ ਕਹਿੰਦੇ ਆ ਕਿ ਕੋਈ ਦਾਲ ਮਸਤ ਕੋਈ ਹਾਲ ਮਸਤ, ਆਪਾਂ ਆਪਦੇ ਹਾਲ 'ਚ ਮਸਤ, ਮੈਂ ਕੀ ਲੈਣਾ ਫਿਲਮ ਤੋਂ। ਪਰ ਉਹਦੇ ਤੇ ਸ਼ਿਕਾਇਤ ਦਰਜ ਹੋ ਗਈ ਆ। ਉਸ ਡਾਇਰੈਕਟਰ ਦਾ ਜਿਹੜਾ ਨਾਮ ਆ, ਪ੍ਰੋਡਿਊਸਰ ਡਾਇਰੈਕਟਰ ਦਾ ਨਾਮ ਹੈ ਵਿਨੋਦ ਤਿਵਾੜੀ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ। ਸੋ ਫਿਲਮ ਵਿਵਾਦਾਂ 'ਚ ਘਿਰ ਗਈ ਆ, ਪਰ ਦੱਸਿਆ ਇਹੋ ਜਾ ਰਿਹਾ ਕਿ ਇਹ ਮੂਵੀ ਕਥਿਤ ਤੌਰ ਤੇ ਇਸ ਮੁੱਖ ਮੰਤਰੀ ਦੀ ਹੀ ਬਾਇਓਪਿਕ ਹੈ ਜਿਹਦੇ ਸੂਬੇ ਦੇ ਵਿੱਚ ਇਸ ਤਰ੍ਹਾਂ ਦਾ ਵਿਵਾਦ ਉਪਜਿਆ। ਵੈਸੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਫਿਲਮਾਂ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਖਾਸ ਕਲੈਕਟਿਵ ਸੋਚ ਲੈ ਕੇ ਚੱਲਦੀ ਹੈ। ਸੈਂਸਰ ਬੋਰਡ 'ਚ ਨਿਯੁਕਤੀਆਂ ਦਾ ਮਸਲਾ ਉਹ ਤੁਹਾਨੂੰ ਪਤਾ ਕਿੱਡਾ ਵੱਡਾ ਵਿਵਾਦ ਰਿਹਾ। ਫਿਰ ਕੁਛ ਫਿਲਮਾਂ ਨੂੰ ਬੈਨ ਕਰਵਾਇਆ ਗਿਆ, ਕੁਛ ਫਿਲਮਾਂ ਦੇ ਵਿੱਚ ਜ਼ਬਰਦਸਤੀ ਚੇਂਜਿੰਗ ਕਰਵਾਈਆਂ ਗਈਆਂ, ਕੁਛ ਮਾਮਲਿਆਂ ਦੇ ਵਿੱਚ ਫਿਲਮਾਂ ਲਿਆਂਦੀਆਂ ਗਈਆਂ। ਜਿਵੇਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਆ ਰਹੀ ਹੈ, ਉਹ ਸਿੱਧੇ ਤੌਰ ਤੇ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਦੀ ਸਾਥ ਤੇ ਬੱਟਾ, ਤਾਂ ਉਸ ਫਿਲਮ ਨੂੰ ਲਿਆਂਦਾ ਜਾ ਰਿਹਾ ਵੱਡੇ ਪੱਧਰ ਤੇ। ਫਿਲਮਾਂ ਦੇ ਮਾਮਲੇ 'ਚ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਕਿ ਦੱਸਦੇ ਕਿ ਨਰਿੰਦਰ ਮੋਦੀ ਦੇ ਜੀਵਨ ਨਾਲ ਜੁੜੀਆਂ 6 ਫਿਲਮਾਂ ਬਣਾਈਆਂ ਗਈਆਂ ਨੇ। ਸੋ 6 ਫਿਲਮਾਂ ਜਿਹੜੀਆਂ ਬਣਾਈਆਂ ਉਹ ਇਸ ਸਾਲ ਪਹਿਲੇ ਪਰਦੇ ਤੇ ਆ ਜਾਣੀਆਂ। ਤਾਂ ਮੈਨੂੰ ਇਹੋ ਹੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਇਸੇ ਹੀ ਮਸ਼ਕ ਦਾ ਹਿੱਸਾ ਸੀ। ਪਰ ਇਸ ਪੋਸਟਰ ਨੇ ਸਾਰੀ ਰਿੱਧੀ ਖੀਰ ਦੇ ਵਿੱਚ ਕਹਿ ਸਕਦੇ ਖੇਪ ਪਾਤੀ ਜਿੱਥੋਂ ਵਿਵਾਦ ਹੋ ਗਿਆ। ਤਾਂ ਨਹੀਂ ਤਾਂ ਜਿਸ ਕੜੀ ਦੇ ਵਿੱਚ ਨਰਿੰਦਰ ਮੋਦੀ ਦੀਆਂ ਫਿਲਮਾਂ ਇੱਕ ਇੱਕ ਕਰਕੇ ਆਉਣੀਆਂ ਸਨ, ਉਸੇ ਕੜੀ ਦਾ ਸ਼ਾਇਦ ਇਹ ਵੀ ਹਿੱਸਾ ਬਣ ਜਾਂਦੀ। ਕਿਉਂਕਿ ਤੁਹਾਨੂੰ ਪਤਾ ਫਾਇਰ ਬ੍ਰਾਂਡ ਆਗੂ ਆ RSS ਦਾ ਯੋਗੀ ਆਦਿੱਤਿਆਨਾਥ, ਇਹਨੂੰ ਵੀ ਪ੍ਰਮੋਟ ਕਰਦੇ ਆ ਬਰੋਬਰ। ਲੱਗਦਾ ਇਹੋ ਹੀ ਆ ਕਿ ਪੋਸਟਰ ਪੁੱਠਾ ਪੈ ਗਿਆ। ਪਰ ਇਹ ਫਿਲਮਾਂ ਜਿਹੜੀਆਂ ਇਸ ਸਾਲ ਜਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਮਿਲਣਗੀਆਂ, ਮੋਦੀ ਸਾਹਿਬ ਨਾਲ ਜੁੜੀਆਂ ਖਾਸ ਤੌਰ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਭਲਕੇ ਹੋਇਆ ਜਿਹੜਾ ਕਹਿੰਦਾ ਹੋਵੇਗਾ ਖਹਿਰੇ ਦਾ ਸ਼ਕਤੀ ਪ੍ਰਦਰਸ਼ਨ, ਵਿਰੋਧੀ ਧਿਰ ਦੇ ਆਗੂ ਨੇ ਇਸ ਨੂੰ ਦਲਿਤ ਵਿਰੋਧੀ ਦੱਸਿਆ। ਦੇਖੋ ਇਹ ਤੇ ਦਲਿਤ ਵਿਰੋਧੀ ਦੱਸੂਗਾ ਮਸਾ ਇਹਦਾ ਦਾ ਲੱਗਾ। ਉਹਦਾ ਕੌਣ ਜਾਣਦਾ ਸੀ ਹਰਪਾਲ ਸਿੰਘ ਚੀਮਾ ਨੂੰ। ਵੈਸੇ ਇੱਕ ਗੱਲ ਕਮਾਲ ਦੀ ਆ ਕਿ ਉਹ ਕਹਿੰਦੇ ਆ ਕਿ ਦਲਿਤ ਵਿਰੋਧੀ ਰੈਲੀ ਹੈ। ਇਹ ਕਹਿੰਦੇ ਆ ਕਿ ਸਾਡਾ ਜਿਹੜਾ ਇਹ ਸਾਰਾ ਪ੍ਰੋਗਰਾਮ ਆ ਇਹ ਵਲੰਟੀਅਰਸ ਦੀ ਕਨਵੈਨਸ਼ਨ ਯਾਨੀ ਵਲੰਟੀਅਰਸ ਦੀ ਰੈਲੀ ਆ, ਪਾਰਟੀ ਦੀ ਰੈਲੀ। ਉਹ ਕਹਿੰਦੇ ਕਿ ਨਹੀਂ ਇਹ ਦਲਿਤ ਵਿਰੋਧੀ ਰੈਲੀ ਆ। ਕਈ ਵਿੱਚੋਂ ਕਹੀ ਜਾਂਦੇ ਆ ਕਿ ਇਹ RSS ਦੇ ਚਮਚਾਗਿਰਾਂ ਦੀ ਰੈਲੀ ਆ, ਮਤਲਬ ਕਿ ਏਜੰਟਾਂ ਦੀ ਰੈਲੀ ਆ। ਸੋ ਸਮਝ ਤੋਂ ਪਰੇ ਦੀ ਗੱਲ ਹੈ ਕਿ ਰੈਲੀ ਕਿਹਦੀ ਆ। ਪਰ ਜਿਹੜੇ ਖਹਿਰੇ ਦੇ ਸਮਰਥਕ ਉਹ ਕਹਿੰਦੇ ਕਿ ਅਸਲ ਪੰਜਾਬੀਆਂ ਦੀ ਰੈਲੀ ਆ। ਅਸੀਂ ਦਿੱਲੀ ਦਰਬਾਰੀਆਂ ਦੇ ਵਿੱਚ ਨਹੀਂ ਰਲਦੇ, ਅਸੀਂ ਉਹਨਾਂ ਨੂੰ ਦੱਸਾਂਗੇ ਇਹ ਕਿਹਨਾਂ ਦੀ ਰੈਲੀ ਆ। ਮਤਲਬ ਕਿ ਸਾਰੇ ਆਪੋ ਆਪਣਾ ਦਾ ਖੇਡਦੇ ਪਏ, ਉਹ ਦਲਿਤ ਪੱਤਾ ਖੇਡਣ ਡਏ ਆ। ਆਪਣੀਆਂ ਕਰਤੂਤਾਂ ਆਪਣੀਆਂ ਗਲਤੀਆਂ ਨੂੰ ਢੱਕਣ ਲਈ ਉਹ ਦਲਿਤ ਪੱਤਾ ਖੇਡਦੇ ਪਏ ਆ। ਇੱਧਰ ਕੁਰਸੀਆਂ ਬਚਾਉਣ ਲਈ ਤੁਹਾਨੂੰ ਪਤਾ ਪੰਜਾਬੀ ਪੱਤਾ ਖੇਡਿਆ ਜਾ ਰਿਹਾ ਕਿ ਅਸੀਂ ਪੰਜਾਬ ਬਚਾ ਰਹੇ ਹਾਂ। ਤੀਜੇ ਪਾਸੇ ਹਰਪਾਲ ਸਿੰਘ ਚੀਮਾ ਜੀ ਹੈ ਜਿਹੜੇ ਉਹ ਆਪਣੀ ਦੌੜ ਦੀ ਵਜਾਈ ਜਾਂਦੇ ਆ
ਉਹ ਕਹਿੰਦੇ ਆ ਜੀ ਕਿ ਇਹ ਸਾਰੇ ਜਿਹੜੇ ਆ ਇਹ ਰਲੇ ਹੋਏ ਆ RSS ਦੇ ਏਜੰਟ ਆ, ਫਲਾਂ ਆ, ਟਮਕਾ ਆ। ਨਾਲ ਇਹ ਵੀ ਕਿਹਾ ਜਾ ਰਿਹਾ ਕਿ ਦੇਖੋ ਜੀ ਇਹ ਗੁੰਮਰਾਹ ਹੋ ਗਏ ਆ, ਬੈਂਸ ਬ੍ਰਦਰਸ ਜਿਹੜੇ ਆ ਉਹ ਪਾਰਟੀ ਨੂੰ ਤੋੜਨ ਦਾ ਕੰਮ ਕਰਦੇ ਸੀਗੇ। ਯਾਨੀ ਕੁੱਲ ਮਿਲਾ ਕੇ ਸਾਰੇ ਦੋਸ਼ ਪ੍ਰਤੀਦੋਸ਼ ਜਿਹੜੇ ਆ ਇੱਕ ਦੂਜੇ ਤੇ ਲਾਏ ਜਾਂਦੇ ਪਏ ਆ। ਹਾਲਾਂਕਿ ਸੁਖਪਾਲ ਖਹਿਰਾ ਇੱਥੇ ਅੱਜ ਬਠਿੰਡੇ ਦੇ ਵਿੱਚ ਪਹੁੰਚ ਗਿਆ, ਉਤਸ਼ਾਹ ਤੇ ਹੈਗਾ ਉਹਦੀ ਰੈਲੀ 'ਚ ਜਾਣ ਲਈ, ਪਰ ਮਨੀਸ਼ ਸਿਸੋਦੀਆ ਹੋਰਾਂ ਨੇ ਵੀ ਅੱਜ ਕਾਫੀ ਵੱਡਾ ਬਿਆਨ ਦਿੱਤਾ ਇਹਦੇ ਖਿਲਾਫ। ਉਹ ਕਹਿੰਦਾ ਕਿ ਇਹਨਾਂ ਨੂੰ ਅਹੁਦਿਆਂ ਪਿੱਛੇ ਨਹੀਂ ਭੱਜਣਾ ਚਾਹੀਦਾ। ਯਾਨੀ ਇੱਕ ਪਾਸੇ ਮਨੀਸ਼ ਸਿਸੋਦੀਆ ਇਹ ਕਹੀ ਜਾਂਦਾ ਕਿ ਅਹੁਦਿਆਂ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ, ਦੂਜੇ ਪਾਸੇ ਅਹੁਦਿਆਂ ਲਈ ਸਾਰੀ ਪਾਰਟੀ ਹੈ ਜਿਹੜੀ ਉਹ ਇਹਨਾਂ ਨੇ ਦਾਅ ਤੇ ਲਾਤੀ ਪੰਜਾਬ ਦੇ ਵਿੱਚ। ਪਰ ਹੁਣ ਮਸਲਾ ਉੱਥੇ ਦਾ ਉੱਥੇ ਹੀ ਖਲੋਤਾ, ਕੋਈ ਨਹੀਂ ਜਾਣਦਾ ਕੱਲ ਨੂੰ ਇਸ ਪ੍ਰੋਗਰਾਮ ਦੇ ਵਿੱਚੋਂ ਕੀ ਐਲਾਨ ਹੋਣਾ। ਸੁਖਪਾਲ ਖਹਿਰੇ ਨੂੰ ਪੁੱਛਿਆ ਕਿ ਕੋਈ ਪ੍ਰੋਗਰਾਮ ਦਿਓਗੇ ਕੱਲ ਨੂੰ, ਕਹਿੰਦਾ ਜੇ ਪ੍ਰੋਗਰਾਮ ਹੀ ਦੱਸ ਦਿੱਤਾ ਤੇ ਕੱਲ ਨੂੰ ਫਿਰ ਅਸੀਂ ਇੱਥੇ ਕੇਲੇ ਖਾਣ ਆਉਣਾ, ਸਾਰਾ ਕੁਛ ਫਿਰ ਤੁਹਾਨੂੰ ਅੱਜ ਹੀ ਦੱਸ ਦੇਵਾਂਗੇ। ਕਹਿਣ ਦਾ ਮਤਲਬ ਕਿ ਉਹਨਾਂ ਨੇ ਵੀ ਇਹ ਫੈਸਲਾ ਕਰ ਲਿਆ ਕਿ ਸਦਕੀ ਜੋ ਅੱਗੇ ਦਾ ਪ੍ਰੋਗਰਾਮ ਹੋਊਗਾ ਉਹ ਦੇਵਾਂਗੇ। ਸੋ ਪ੍ਰੋਗਰਾਮ ਕੀ ਹੋਊਗਾ ਉਹ ਕੁਛ ਤੇ ਪਤਾ ਲੱਗਦਾ ਪਿਆ ਕਿ ਜਿਸ ਤਰੀਕੇ ਨਾਲ ਉਹ ਅੱਜ ਵੀ ਕਹਿੰਦੇ ਪਏ ਕਿ ਪਾਰਟੀ ਵਲੰਟੀਅਰਸ ਦੀ ਕਨਵੈਨਸ਼ਨ ਆ, ਸੋ ਉਹ ਤੋਂ ਲੱਗਦਾ ਹੈ ਕਿ ਉਹ ਵੀ ਬਹੁਤ ਹੱਦ ਤੱਕ ਕਾਨੂੰਨੀ ਮਸ਼ਵਰਿਆਂ ਦੇ ਤਹਿਤ ਚੱਲਦੇ ਪਏ ਆ, ਜੋ ਕਾਨੂੰਨੀ ਮਸ਼ਵਰੇ ਪਿੱਛੋਂ ਮਿਲਦੇ ਪਏ ਆ। ਕਿਉਂਕਿ ਤੁਹਾਨੂੰ ਇੱਥੇ ਦੀ ਜਾਣਕਾਰੀ ਸ਼ਾਇਦ ਹੋਏਗੀ, ਕਿਉਂਕਿ ਆਮ ਤੌਰ ਤੇ ਵਿਧਾਇਕਾਂ ਤੇ ਇੱਥੇ ਦਲ ਬਦਲੀ ਕਾਨੂੰਨ ਲਾਗੂ ਹੋ ਜਾਂਦਾ। ਜੇ ਉਹ ਨਵੀਂ ਪਾਰਟੀ ਬਣਾਉਂਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਮਰਜ਼ ਹੁੰਦੇ ਆ, ਉਦੋਂ ਹੀ 2/3 ਜਿਹੜੇ ਹੈਗੇ MLA ਉਹ ਲਾਜ਼ਮੀ ਹੁੰਦੇ ਆ ਜੇ ਕਿਸੇ ਦੂਜੀ ਪਾਰਟੀ ਚ ਜਾਣਾ ਜਾਂ ਕੋਈ ਉਹਨਾਂ ਨੇ ਆਪਣਾ ਗਰੁੱਪ ਬਣਾਉਣਾ। ਤਾਂ ਹੁਣ ਉਹਨਾਂ ਚੀਜ਼ਾਂ ਨੂੰ ਬਚਣ ਲਈ, ਕਿਉਂਕਿ ਦੇਖੋ ਸਿੱਧੇ ਤੌਰ ਤੇ ਜਿਹੜੀ ਆਮ ਆਦਮੀ ਪਾਰਟੀ ਉਹ ਮੈਸੇਜ ਦੇਣ ਡਈ ਆ ਕਿ ਇਹ ਪਾਰਟੀ ਵਿਰੋਧੀ ਗਤੀਵਿਧੀ ਆ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਜੇ ਕੋਈ ਗਿਆ ਜਾਂ ਜਿਹੜਾ ਕੋਈ MLA ਉੱਥੇ ਪਹੁੰਚਿਆ ਅਸੀਂ ਉਹਨੂੰ ਸਸਪੈਂਡ ਕਰਾਂਗੇ। ਸੋ ਉਹ ਸਸਪੈਂਡ ਕਰ ਸਕਦੇ ਆ, ਕੁਛ ਵੀ ਕਰ ਸਕਦੇ ਆ। ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਕਿ ਦਲ ਬਦਲੀ ਕਾਨੂੰਨ ਦੇ ਜਕੜੇ ਹੇਠ ਨਾ ਆਇਆ ਜਾ। ਤਾਂ ਇਹ ਇਸ ਕਰਕੇ ਕਹਿ ਰਹੇ ਆ ਕਿ ਨਹੀਂ ਜੀ ਇਹ ਪਾਰਟੀ ਵਲੰਟੀਅਰਸ ਦੀ ਕਨਵੈਨਸ਼ਨ ਆ। ਸੋ ਦੋਵੇਂ ਪਾਸੇ ਪੱਖ ਬਚਾ ਕੇ ਚੱਲਿਆ ਜਾ ਰਿਹਾ। ਹੁਣ ਦੇਖਦੇ ਹਾਂ ਕੱਲ ਨੂੰ ਕੀ ਨਿਕਲੂਗਾ, ਪਰ ਦੁਵਿਧਾ ਜਿਉਂਦੀ ਤਿਉਂ ਹੀ ਆ। ਦੂਸਰੇ ਪਾਸੇ ਖਹਿਰੇ ਤੇ ਵੀ ਸਵਾਲ ਹੋਣੇ ਸ਼ੁਰੂ ਹੋਏ ਆ। ਖਹਿਰੇ ਤੇ ਸਵਾਲ ਇਉਂ ਹੋ ਰਿਹਾ ਕਿ ਅੱਜ ਇਹ ਸਭ ਕੁਛ ਕੀਤਾ ਜਾ ਰਿਹਾ, ਤਾਂ ਜਦੋਂ ਦੂਸਰਿਆਂ ਦੇ ਨਾਲ ਸਾਜ਼ਿਸ਼ਾਂ ਇਹੋ ਜਿਹੀਆਂ ਹੋ ਰਹੀਆਂ ਸੀਗੀਆਂ, ਜਿਹੜੇ ਦਵਾਈ ਦਿੰਦੇ ਸੀਗੇ ਕਿ ਅਸੀਂ ਪੰਜਾਬ ਦੇ ਨਾਲ ਖਲੋਤੇ ਹਾਂ, ਸਾਡੇ ਨਾਲ ਸਾਜ਼ਿਸ਼ਾਂ ਹੁੰਦੀਆਂ, ਤਾਂ ਉਦੋਂ ਵੀ ਬੋਲਣਾ ਚਾਹੀਦਾ ਸੀ। ਜੋ ਉਦੋਂ ਬੋਲੇ ਹੁੰਦੇ ਤੇ ਸ਼ਾਇਦ ਇਹ ਨੌਬਤਾਂ ਨਾ ਆਉਂਦੀਆਂ। ਪਰ ਕੁੱਲ ਮਿਲਾ ਕੇ ਜਿਹੜਾ ਇਸ ਸਮੇਂ ਦਾ ਉੱਥੇ ਦ੍ਰਿਸ਼ ਬਣਿਆ ਪਿਆ ਬਠਿੰਡੇ ਦੇ ਵਿੱਚ ਉਹ ਬੜਾ ਦਿਲਚਸਪ ਆ। ਕੋਈ ਕਹਿੰਦਾ ਕਿ ਪੂਰਾ ਜ਼ੋਰ ਲਾਉਣਗੇ ਬੈਂਸ ਬ੍ਰਦਰਸ, ਕੋਈ ਕਹਿੰਦਾ ਪੂਰਾ ਜ਼ੋਰ ਲਾਉਣਗੇ ਅਕਾਲੀ, ਕੋਈ ਕਹਿੰਦਾ ਪੂਰਾ ਜ਼ੋਰ ਲਾਉਣਗੇ ਕਾਂਗਰਸੀ, ਕੋਈ ਕਹਿੰਦੇ ਕਿ ਜ਼ੋਰ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ, ਖਹਿਰੇ ਦੇ ਪਿੱਛੇ ਸਾਰਾ ਪੰਜਾਬ ਆਪ ਹੀ ਟੁੱਕ ਪੈਣਾ। ਸੋ ਹੁਣ ਸਵੇਰੇ ਪਤਾ ਲੱਗੂਗਾ ਉੱਥੇ ਕਿੰਨਾ ਕੁ ਇਕੱਠ ਹੁੰਦਾ। ਪਰ ਮੈਨੂੰ ਲੱਗਦਾ ਕਿ ਇਕੱਠ ਜੇ ਕਰ ਵੀ ਗਏ ਤੇ ਤਾਂ ਵੀ ਦੂਜਿਆਂ ਨੇ ਰੌਲਾ ਪਾ ਦੇਣਾ ਇਹਨਾਂ ਦੇ ਆਪਣੇ ਬੰਦਿਆਂ ਨੇ ਕਿ ਇਕੱਠ ਜਿਹੜਾ ਵਿਰੋਧੀਆਂ ਨੇ ਕੀਤਾ ਇਹਨਾਂ ਦੇ ਪੱਲੇ ਤੇ ਕੱਖ ਨਹੀਂ ਹੈਗਾ। ਤੇ ਜੇ ਇਕੱਠ ਨਾ ਹੋਇਆ ਫਿਰ ਤੇ ਉਹਨਾਂ ਨੇ ਰੌਲਾ ਪਾਉਣਾ ਹੀ ਪਾਉਣਾ। ਯਾਨੀ ਉਹ ਸਭ ਕੁਛ ਤੈਅ ਹੀ ਆ। ਤਾਂ ਇਹ ਇੱਕ ਚੀਜ਼ ਜਿਹੜੀ ਆ ਉਹ ਸਵੇਰੇ ਤੇ ਖੋਲੂਗੀ ਕਿ ਕੀ ਇਹ ਸਿੱਧੇ ਤੌਰ ਤੇ ਆਪਣੀਆਂ ਕੁਰਸੀਆਂ ਜਿਹੜੀਆਂ ਦਾਅ ਤੇ ਲਾਉਂਦੇ MLA ਜਾਂ ਫਿਰ ਇਹ ਦਾਅ ਬਚਾ ਕੇ ਚੱਲਦੇ, ਦੋ ਹੀ ਚੀਜ਼ਾਂ ਨੇ। ਪਰ ਪੰਜਾਬ ਨੂੰ ਇਹਦਾ ਫਾਇਦਾ ਤਾਂ ਹੀ ਆ ਜੇ ਕੋਈ ਅੱਗੇ ਠੋਸ ਏਜੰਡਾ ਆਧਾਰਿਤ ਰਾਜਨੀਤੀ ਦਾ ਮੁੱਢ ਬੰਨਿਆ ਜਾਵੇ, ਯੋਗ ਲੀਡਰਸ਼ਿਪ ਜਿਹੜੀ ਆ ਉਹ ਨਿਕਲੇ, ਕੋਈ ਲੋਕ ਲਹਿਰ ਉਸਾਰੀ ਜਾਵੇ। ਨਹੀਂ ਤੇ ਜੇ ਕੁਰਸੀਆਂ ਬਚਾਉਣ ਤੇ ਕੁਰਸੀਆਂ ਕਹਾਉਣ ਦੀ ਖੇਡ ਜਿਹੜੀ ਆ ਉਹ ਇੱਥੋਂ ਫਿਰ ਸ਼ੁਰੂ ਹੋ ਜਾਣੀ, ਤਾਂ ਉਹਦਾ ਮੇਰੇ ਖਿਆਲ ਦੇ ਨਾਲ ਕੋਈ ਤੁੱਕ ਨਹੀਂ ਹੈ। ਉਹ ਤੇ ਅਣਜੰਮੇ ਸੁਪਨਿਆਂ ਦਾ ਗਰਭਪਾਤ ਹੋਣ ਵਾਲੀ ਗੱਲ ਆ। ਜੀ ਅਗਲੀ ਗੱਲ ਕਰਦੇ ਹਾਂ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬੇਅਦਬੀ ਮਾਮਲਿਆਂ ਤੇ ਡੇਰੇ ਵੱਲ ਪੈੜ ਕੱਢੀ, ਮੀਡੀਆ ਦਾ ਦਾਅਵਾ। ਦੇਖੋ ਮੀਡੀਆ ਦੇ ਵਿੱਚ ਇਸ ਰਿਪੋਰਟ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ। ਵੈਸੇ ਇਹ ਕੋਈ ਪੁਰਾਣੀਆਂ ਗੱਲਾਂ ਨਹੀਂ। ਮੀਡੀਆ ਨੇ ਬਹੁਤ ਮਹੀਨੇ ਪਹਿਲਾਂ ਹੀ ਜਦੋਂ ਇਹ ਕਮਿਸ਼ਨ ਬਣਿਆ ਜਿਉਂ ਹੀ ਇਹਨੇ ਜਾਂਚ ਪੜਤਾਲ ਸ਼ੁਰੂ ਕੀਤੀ ਸੀ, ਮੀਡੀਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦੇ ਹੱਥ ਲੱਗੀਆਂ। ਤਾਂ ਹੁਣ ਤੁਹਾਨੂੰ ਪਤਾ ਕਿ ਸਰਕਾਰ ਦੇ ਕੋਲ ਰਿਪੋਰਟ ਚਲੇ ਗਈ ਆ। ਔਰ ਰਿਪੋਰਟਾਂ ਦਾ ਹਾਲ ਇਹ ਆ ਕਿ ਹਾਈ ਕੋਰਟ ਦੇ ਵਿੱਚ ਜੇ ਰਿਪੋਰਟ ਜਾਂਦੀ ਹੈ ਤੇ ਨਵਜੋਤ ਸਿੱਧੂ ਦੇ ਹੱਥ 'ਚ ਆ ਜਾਂਦੀ ਆ, ਤਾਂ ਫਿਰ ਪੱਤਰਕਾਰਾਂ ਨੂੰ ਵੀ ਬਹੁਤ ਹੱਦ ਤੱਕ ਇਹਨਾਂ ਚੀਜ਼ਾਂ ਦਾ ਇਲਮ ਹੋ ਜਾਂਦਾ ਕਿ ਰਿਪੋਰਟ ਦੇ ਵਿੱਚ ਕੀ ਕੁਛ ਆ। ਬਹੁਤ ਸਾਰੇ ਮੀਡੀਆ ਹਾਊਸ ਆ ਜਿਹੜੇ ਉਹ ਦਾਅਵਾ ਕਰਦੇ ਪਏ। ਇੱਕ ਖਬਰੀ ਚੈਨਲ ਨੇ ਵੀ ਹੁਣੇ ਖਬਰ ਚਲਾਈ ਆ ਕਿ ਇਸ ਰਿਪੋਰਟ ਦੇ ਵਿੱਚ ਸਿੱਧੇ ਤੌਰ ਤੇ ਪੈੜ ਜਿਹੜੀ ਆ ਬੇਹੁਰਮਤੀਆਂ ਵਾਲੇ ਮਾਮਲਿਆਂ ਦੀ ਉਹ ਜਾਂਦੀ ਆ ਡੇਰੇ ਵਾਲੇ, ਡੇਰੇ ਮੁਖੀ ਵਾਲੇ। ਤਾਂ
ਇਹਦੇ ਵਿੱਚ ਉਹਨਾਂ ਨੇ ਕੁਝ ਤੱਥ ਪੇਸ਼ ਕੀਤੇ ਆ ਦਾਅਵੇ ਦੇ ਰੂਪ ਦੇ ਵਿੱਚ ਮੀਡੀਆ ਨੇ। ਉਹ ਕਹਿੰਦੇ ਕਿ ਇੱਕ ਤੇ ਗਿਆਨੀ ਗੁਰਮੁਖ ਸਿੰਘ ਦਾ ਜਿਹੜਾ ਖੁਲਾਸਾ ਸੀਗਾ, ਜਿਵੇਂ ਉਹਨੇ ਦੱਸਿਆ ਸੀਗਾ ਕਿ ਕਿਵੇਂ ਗਿਆਨੀ ਮੱਲ ਸਿੰਘ, ਗਿਆਨੀ ਗੁਰਬਚਨ ਸਿੰਘ ਤੇ ਉਹ CM ਹਾਊਸ ਦੇ ਵਿੱਚ ਗਏ। ਉਸ ਸਮੇਂ ਤੁਹਾਨੂੰ ਪਤਾ ਹੀ ਹੈ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦਾ ਸੀਗਾ। ਤਾਂ ਇੱਕ ਤੇ ਉਸ ਖੁਲਾਸੇ ਨੂੰ ਆਧਾਰ ਬਣਾਇਆ ਗਿਆ, ਦੂਸਰਾ ਜੋ ਇਹਨਾਂ ਨੇ ਮਾਫੀ ਦਿੱਤੀ ਸੀ ਉਸ ਚੀਜ਼ ਨੂੰ ਆਧਾਰ ਬਣਾਇਆ ਗਿਆ, ਯਾਨੀ ਕੜੀਆਂ ਜੋੜੀਆਂ ਗਈਆਂ। ਹੋਰ ਦਾਵਾ ਇਹ ਕੀਤਾ ਜਾ ਰਿਹਾ ਕਿ ਜਿਸ ਰਾਤ ਇਹ ਸਭ ਕੁਛ ਵਾਪਰਦਾ, ਮਤਲਬ ਜਿਸ ਸਵੇਰ ਵਾਪਰਦਾ, ਤਾਂ ਕਿਉਂਕਿ ਸਵੇਰ ਚੜ ਚੁੱਕੀ ਸੀ ਤਾਂ ਤੇ 2:30 ਵਜੇ ਜਦੋਂ ਘਟਨਾ ਵਾਪਰੀ ਹੈ, 5-6 ਵਜੇ ਲਾਠੀ ਚਾਰਜ ਹੁੰਦਾ ਕੋਟਕਪੂਰੇ ਦੇ ਵਿੱਚ, ਤਾਂ ਉਸ ਤੋਂ ਪਹਿਲਾਂ 2:30 ਵਜੇ ਮੁੱਖ ਮੰਤਰੀ ਦੀ ਜਿਹੜੀ ਆ ਅਫਸਰਸ਼ਾਹੀ ਨਾਲ ਗੱਲਬਾਤ ਹੁੰਦੀ ਹੈ ਔਰ ਸਿੱਧੇ ਤੌਰ ਤੇ DGP ਦਾ ਵੀ ਨਾਂ ਲਿਆ ਗਿਆ। ਉਸ ਸਮੇਂ ਦਾ ਜਿਹੜਾ ਮੁਕਾਮੀ DGP ਹੁੰਦਾ ਸੀਗਾ ਸੁਮੇਧ ਸਿੰਘ ਸੈਣੀ, ਜਿਹੜਾ ਕਿ ਹੁਣ ਸਾਬਕਾ ਹੋ ਗਿਆ, ਤਾਂ ਉਹਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਗੱਲਬਾਤ ਕੀਤੀ। ਇੱਥੋਂ ਤੱਕ ਵੀ ਤੱਥ ਜੁਟਾਏ ਗਏ ਆ ਕਿ ਜਿਹੜੇ ਲੋਕਲ ਅਕਾਲੀ ਲੀਡਰ ਸੀਗੇ ਉਹਨਾਂ ਨੇ ਵੀ ਇਨਪੁਟ ਦਿੱਤੀ, ਫਰੀਦਕੋਟ ਪ੍ਰਸ਼ਾਸਨ ਨੇ ਵੀ ਇਨਪੁਟ ਦਿੱਤੀ ਕਿ ਸੰਗਤਾਂ ਜਿਹੜੀਆਂ ਸ਼ਾਂਤਮਈ ਢੰਗ ਨਾਲ ਬੈਠੀਆਂ, ਕੋਈ ਇੱਥੇ ਹੱਲਾ ਗੁੱਲਾ ਨਹੀਂ ਹੈਗਾ। ਪਰ ਬਾਵਜੂਦ ਇਸ ਦੇ ਉਸ ਅਗਲੀ ਸਵੇਰ ਯਾਨੀ ਅਗਲੀ ਸਵੇਰ ਜਿਹੜੀ ਗੱਲਬਾਤ ਦਾ ਜ਼ਿਕਰ ਕੀਤਾ ਜਾ ਰਿਹਾ, ਉਹ ਤੋਂ ਕੁਛ ਘੰਟਿਆਂ ਬਾਅਦ ਉੱਥੇ ਫਿਰ ਇਹ ਸਭ ਕੁਛ ਵਾਪਰਦਾ। ਫਿਰ ਅੱਗੇ ਜਾ ਕੇ ਕੁਛ ਚੀਜ਼ਾਂ ਜਿਹੜੀਆਂ ਨੇ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਹੋਰ ਸਾਫ਼ ਹੁੰਦੀਆਂ ਕਿ ਗੋਲੀਆਂ ਬਹੁਤ ਨੇੜਿਓਂ ਮਾਰੀਆਂ ਗਈਆਂ ਬਹਿਬਲ ਕਲਾਂ ਦੇ ਵਿੱਚ ਜਿਹੜੇ ਇਹਨਾਂ ਨੇ ਕਤਲ ਕੀਤੇ 2 ਵਿਅਕਤੀ। ਫਿਰ ਇਸ ਤੋਂ ਇਲਾਵਾ ਇਹ ਮਾਮਲਾ ਜਿਹੜਾ ਮੀਡੀਆ 'ਚ ਪਹਿਲਾਂ ਹੀ ਆ ਗਿਆ ਸੀਗਾ, ਜਿਹੜੀਆਂ ਬੁਲਟਸ ਇਹਨਾਂ ਨੇ ਕੱਢੀਆਂ ਸੀ ਬੋਡੀ ਦੇ ਵਿੱਚੋਂ ਰਿਕਵਰ ਕੀਤੀਆਂ ਸੀ, ਉਹ 3 ਮਹੀਨੇ ਥਾਣੇ ਰੱਖੀਆਂ ਇਹਨਾਂ ਨੇ। ਔਰ ਦੱਸਦੇ ਇਹ ਹੈ ਕਿ ਸਟੇਟ ਫੋਰੈਂਸਿਕ ਲੈਬ ਹੈ ਜਿਹੜੀ, ਉਹਦੇ ਵਿੱਚ ਤੇ ਸਭ ਕੁਝ ਸਾਫ਼ ਆ ਹੀ ਜਾਣਾ ਸੀਗਾ, ਪਰ ਜਦੋਂ ਸੈਂਟਰਲ ਫੋਰੈਂਸਿਕ ਲੈਬ ਦੇ ਵਿੱਚ ਉਹ ਬੁਲਟ ਜਾਂਚੀਆਂ ਪੜਤਾਲੀਆਂ ਗਈਆਂ ਤਾਂ ਉਹਨਾਂ ਦੇ ਵਿੱਚ ਟੈਂਪਰਿੰਗ ਪਾਈ ਗਈ ਆ। ਸਿੱਧੇ ਤੌਰ ਤੇ ਇੱਕ ਤੇ ਇਹ ਅਣਗਹਿਲੀ ਹੈ ਕਿ 2.5-3 ਮਹੀਨੇ ਥਾਣਿਆਂ ਦੇ ਵਿੱਚ ਉਹ ਗੋਲੀਆਂ ਪਈਆਂ ਰਹੀਆਂ, ਔਰ ਦੂਸਰਾ ਇਹ ਹੈ ਕਿ ਉਹਨਾਂ ਦੇ ਨਾਲ ਟੈਂਪਰਿੰਗ ਹੋ ਗਈ, ਸਗੋਂ ਉਹਨਾਂ ਨੂੰ ਢਕਿਆ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਰਚੇ ਦੇ ਰੂਪ ਦੇ ਵਿੱਚ ਆ। ਹੁਣ ਜੇ ਦੇਖੀਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਆਪਣੇ ਤੌਰ ਤੇ ਮਹਿਸੂਸ ਕਰੀਏ ਕਿ ਕਿੰਨੇ ਕੁ ਤੱਤ ਸੱਚੇ ਆ, ਕਿੰਨੇ ਕੁ ਤੱਤ ਝੂਠੇ ਆ, ਜੇ ਅਸੀਂ ਇਹ ਮਹਿਸੂਸ ਕਰਕੇ ਚੱਲੀਏ, ਇਹ ਯਕੀਨੀ ਬਣਾ ਕੇ ਚੱਲੀਏ ਕਿ ਸੱਚੇ ਆ, ਤਾਂ ਮੇਰੇ ਖਿਆਲ ਦੇ ਨਾਲ CBI ਜਾਂਚ ਪੜਤਾਲ ਦੀ ਤੇ ਫਿਰ ਕੋਈ ਨੌਬਤ ਹੀ ਨਹੀਂ ਆਉਣੀ ਚਾਹੀਦੀ, ਕਿਉਂਕਿ ਸਾਫ਼ ਹੋ ਜਾਂਦਾ ਕਿ ਪੁਲਿਸ ਪ੍ਰਸ਼ਾਸਨ ਉਸ ਸਮੇਂ ਦੇ ਜਿਹੜੇ ਹਾਕਮ ਸੀਗੇ ਉਹਨਾਂ ਨੇ ਰਲ ਮਿਲ ਕੇ ਇਹ ਕੁਤਾਹੀ ਕੀਤੀ ਹੈ। ਤਾਂ ਘੱਟੋ ਘੱਟ ਸੂਬਾ ਸਰਕਾਰ ਜਿਨ੍ਹਾਂ ਤੇ ਆਪ ਮੁਕੱਦਮਾ ਦਰਜ ਕਰ ਸਕਦੀ ਆ ਉਹਨਾਂ ਤੇ ਤਾਂ ਕਰੇ। ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਿਫਾਰਸ਼ਾਂ ਤੇ ਇਹਨਾਂ ਨੂੰ ਕੋਈ ਯਕੀਨ ਹੀ ਨਹੀਂ ਤੇ ਫਿਰ ਉਸ ਕਮਿਸ਼ਨ ਬਣਾਉਣ ਦਾ ਕੋਈ ਤੁਕ ਹੀ ਨਹੀਂ ਬਣਦਾ। ਜੇ ਆਪਦਾ ਬਣਾਇਆ ਕਮਿਸ਼ਨ ਇਹਨਾਂ ਨੂੰ ਸਿਫਾਰਿਸ਼ ਕਰਦਾ ਤੇ ਮੰਨਦੇ ਨਹੀਂ, ਫਿਰ ਤਾਂ ਕਿਤੇ ਨਾ ਕਿਤੇ ਗੜਬੜੀ ਆ। ਜੇ CBI ਦਾ ਆਪਾਂ ਹਾਲ ਦੇਖੀਏ, ਇਹ ਕਹਿੰਦੇ ਆ CBI ਤੋਂ ਹੁਣ ਜਾਂਚ ਪੜਤਾਲ ਕਰਵਾਵਾਂਗੇ, ਉਹ ਜਾਂਚ ਪੜਤਾਲ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀ ਕਰਦੇ ਆ। ਜਗਦੀਸ਼ ਗਗਨੇਜੇ ਵਾਲਾ ਮਾਮਲਾ ਉਹਨਾਂ ਦੇ ਕੋਲ ਆ, ਉਹ ਜਿਹੜਾ ਮਾਰਿਆ ਸੀ RSS ਦਾ ਇੱਥੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਹੁਣ ਤੱਕ ਉਹਦੇ 'ਚ ਕੀ ਇਹਨਾਂ ਨੇ ਕੀਤਾ, ਜਦ ਕਿ ਉਸ ਮਾਮਲੇ ਦੇ ਵਿੱਚ ਬੰਦੇ ਫੜੇ ਗਏ। ਫਿਰ ਇਹ ਸਿਲਸਿਲੇਵਾਰ ਜਿਹੜੇ ਕਤਲ ਹੋਏ ਸੀਗੇ ਤਾਂ ਉਹਨਾਂ ਦੇ ਵਿੱਚ ਕੁਛ ਮਾਮਲਿਆਂ ਦੀ ਇਹਨਾਂ ਦੇ ਕੋਲ ਜਾਂਚ ਪੜਤਾਲ ਸੀ, ਕੁਛ ਵੀ ਨਹੀਂ ਹੋਇਆ, ਜਦ ਕਿ ਪੰਜਾਬ ਪੁਲਿਸ ਨੇ ਬੰਦੇ ਫੜ ਲਏ। ਫਿਰ ਬਰਗਾੜੀ ਮਾਮਲਾ ਜਿਹੜਾ ਉਹ ਇਹਨਾਂ ਦੇ ਕੋਲ ਹੈ 2.5-3 ਸਾਲ ਤੋਂ, ਤੇ ਉਹਦੇ ਵਿੱਚ ਇਹਨਾਂ ਨੇ ਕੱਖ ਨਹੀਂ ਕੀਤਾ, ਉਲਟਾ ਸਾਡੀ ਪੰਜਾਬ ਪੁਲਿਸ ਨੇ ਬੰਦੇ ਫੜ ਲਏ। ਤੇ ਇਹਦਾ ਮਤਲਬ ਇਹ ਆ ਕਿ ਪੰਜਾਬ ਪੁਲਿਸ ਇਹਨਾਂ ਨਾਲ ਤੇਜ਼ ਆ, ਤੇ ਜੇ ਪੰਜਾਬ ਪੁਲਿਸ ਇਹਨਾਂ ਨਾਲ ਤੇਜ਼ ਆ ਤੇ ਫਿਰ ਉਹ ਅਣਪਛਾਤੀ ਪੁਲਿਸ ਨੂੰ ਹੁਣ ਤੱਕ ਕਿਉਂ ਨਹੀਂ ਲੱਭ ਸਕੀ। ਤੇ ਦੂਜਾ ਸਵਾਲ ਇਹ ਆ ਕਿ ਜੇ CBI ਇੰਨੀ ਪੁਖਤਾ ਜਾਂਚ ਕਰਦੀ ਆ, ਫਿਰ ਕੈਪਟਨ ਅਮਰਿੰਦਰ ਸਿੰਘ ਨਸ਼ੇ ਵਾਲੀ ਜਾਂਚ ਪੜਤਾਲ CBI ਨੂੰ ਕਿਉਂ ਨਹੀਂ ਦਿੰਦਾ, ਜਿਹਦੇ ਵਿੱਚ ਖੁਦ ਪੁਲਿਸ ਅਧਿਕਾਰੀਆਂ ਦੇ ਨਾਮ ਬੋਲਦੇ ਆ। ਇਹ ਤੋਂ ਇਲਾਵਾ ਜਿਹੜੀ ਕਹਾਣੀ ਜੁੜਦੀ ਆ, ਕਹਾਣੀ ਤੋਂ ਆਪਾਂ ਨੂੰ ਪਤਾ ਹੀ ਆ, ਸਾਰੇ ਲੋਕ ਇਸ ਗੱਲ ਦਾ ਇੱਥੇ ਰਹਿ ਕੇ ਪਿੱਟਣਾ ਪਿੱਟਦੇ ਆ ਕਿ ਇਹ ਕਹਾਣੀ ਸਿਰਫ ਤੇ ਸਿਰਫ ਇਹੀ ਸੀਗੀ ਕਿ ਡੇਰੇ ਨੂੰ ਮਾਫੀ ਦਿੱਤੀ ਗਈ, ਮਾਫੀ ਦਾ ਵਿਰੋਧ ਬਹੁਤ ਹੋਇਆ, ਵਿਰੋਧ ਨੂੰ ਢੱਕਣ ਲਈ ਬੇਹੁਰਮਤੀ ਕਾਂਡ ਵਰਤਾਇਆ ਗਿਆ। ਬੇਹੁਰਮਤੀ ਕਾਂਡ ਦੇ ਲਈ ਜਦੋਂ ਸੰਗਤਾਂ ਸੜਕ ਤੇ ਉਤਰੀਆਂ ਤੇ ਫਿਰ ਉਹਨਾਂ ਦੀ ਸੋਚ ਡਾਈਵਰਟ ਕਰਨ ਲਈ ਬਾਈਬਲ ਕਾਂਡ ਵਰਤਾਇਆ ਗਿਆ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਨਵਜੋਤ ਸਿੱਧੂ ਰਾਹੁਲ ਗਾਂਧੀ ਕੇ ਘਰ ਸਿੱਧਾ ਹੀ ਵੜ ਜਾਂਦਾ, ਬਸ ਬੁਲਟ ਟ੍ਰੇਨ ਦੇ ਵਾਂਗੂ, ਕੋਈ ਨਹੀਂ ਪੁੱਛਦਾ ਇਹਦੀ ਚੌਧਰ ਚੜ੍ਹ ਚੰਗੀ ਆ। ਨਵਜੋਤ ਸਿੱਧੂ ਉੱਥੇ ਗਿਆ, ਅਚਾਨਕ ਬਾਹਰ ਆਇਆ ਜਦੋਂ ਮੀਡੀਆ ਦੇ ਨਾਲ, ਇੱਥੇ ਤੇਵਰਾਂ 'ਚ ਸੀਗਾ। ਤੇ ਜਦੋਂ ਪੱਤਰਕਾਰਾਂ ਨੇ ਵਾਰ-ਵਾਰ ਪੁੱਛਿਆ, ਵੈਸੇ ਪੱਤਰਕਾਰ ਤੁਹਾਨੂੰ ਪਤਾ ਟੋਪੀ ਪਾਉਣ ਦਾ ਯਤਨ ਕਰਦੇ ਹੁੰਦੇ ਆ, ਘੁਮਾ ਕੇ ਸਵਾਲ ਕਰਦੇ ਆ, ਜੇ ਸਿੱਧਾ ਕੋਈ ਨਾ ਜਵਾਬ ਦੇਵੇ ਤਾਂ ਉਹੀ ਸਵਾਲ ਦੂਸਰੇ ਢੰਗ ਨਾਲ ਕਰਨ ਦਾ ਯਤਨ ਕਰਦੇ। ਤੇ ਕਹਿੰਦਾ ਮਿੱਤਰਾ, ਜਿਹੜੇ ਸਕੂਲ 'ਚ ਤੂੰ ਪੜ੍ਹਦਾ ਰਿਹਾ ਮੈਂ ਉੱਥੇ ਡਾਇਰੈਕਟਰ ਰਹਿ ਚੁੱਕਾ, ਮੈਂ ਨਹੀਂ ਜਵਾਬ ਦਊਂਗਾ ਇਸ ਗੱਲ। ਦੂਜੇ ਪਾਸੇ ਫਿਰ ਨਵਜੋਤ ਸਿੱਧੂ ਤੋਂ ਪੁੱਛਿਆ ਗਿਆ ਕਿ
कि किसी की इत्थे शिकायत करना आयो मियाँ? तो कहता ना मित्रा ना, शिकायत कमजोर करते हैं, नवजोत सिद्धू शिकायत नहीं करा करता। इस तरह ਜਿਹੜੇ ਉਹਨੇ तेवर दिखाए आ, ਉਹ ਤੋਂ लगता है कि राहुल गांधी ਦੇ ਨਾਲ ਜਿਹੜੀ ਇਹਦੀ मीटिंग ਹੋਈ ਆ ਉਹ ਇਹਦੇ पक्ष च काफी कुछ है ਜਿਹੜਾ ਚੰਗਾ ਦੇ ਕੇ ਗਈ, ਤਾਂ ਹੀ ਮੁਰਕਦਾ ਸੀਗਾ। ਤੁਹਾਨੂੰ ਪਤਾ ਹੀ ਆ ਕਿ ਗੇਂਦ ਜਿਹੜੀ ਆ ਉਹ ਜ਼ੋਰ ਨਾਲ ਥੱਲੇ ਮਾਰ ਗਈ ਤਾਂ ਹੀ ਉਨੀ ਉੱਚੀ ਜਾਂਦੀ ਹੈ ਜਿੰਨੀ ਉੱਚੀ ਆਪਾਂ ਪਹੁੰਚਾਉਣੀ ਹੋਵੇ, ਉਹਨਾਂ ਜ਼ੋਰ ਪਵੇ ਤੇ ਤਾਂ ਹੀ ਆ। ਲੱਗਦਾ ਕਿ ਇਹ ਗੇਂਦ ਜਿਹੜੀ ਬੁੜਕੀ ਆ ਇਹ ਜ਼ੋਰ ਨਾਲ ਠੱਪਾ ਜ਼ਰੂਰ ਪਿਆ। ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਅਸਲ ਕਾਰਨ ਤੇ ਪਤਾ ਨਹੀਂ। ਉਹ ਕਹਿੰਦਾ ਕਿ ਮੇਰੀ ਪਾਰਟੀ ਦਾ ਲੀਡਰ ਆ, ਮੈਂ ਆ ਕੇ ਮਿਲ ਸਕਦਾ, ਇਹਦੇ ਚ ਕੀ ਆ? ਜ਼ਰੂਰੀ ਥੋੜੀ ਆ ਮੈਂ ਕਿਸੇ ਸ਼ਿਕਾਇਤ ਲਾਉਣ ਆਇਆ। ਪਰ ਮਸਲਾ ਤੁਹਾਨੂੰ ਪਤਾ ਹੀ ਆ, ਆਪਾਂ ਅੱਗੇ ਵੀ ਵਿਚਾਰਿਆ ਸੀਗਾ ਇੱਕ ਦਿਨ ਕਿ ਇਹ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ ਪਰਸੋਂ ਚੌਥ, ਉਹਦੇ ਵਿੱਚ ਦੋ ਮੰਤਰੀ ਭਿੜੇ ਆ। ਇੱਕ ਦਾ ਨਾਂ ਹੈ ਤਰਜਿੰਦਰ ਸਿੰਘ ਬਾਜਵਾ, ਦੂਸਰੇ ਦਾ ਨਾਂ ਆ ਨਵਜੋਤ ਸਿੱਧੂ। ਤੇ ਨਵਜੋਤ ਸਿੱਧੂ ਤੁਹਾਨੂੰ ਪਤਾ ਹੀ ਆ ਇਹ ਇੱਕ ਪਾਲਿਸੀ ਲੈ ਕੇ ਆਇਆ ਸੀਗਾ, ਖਾਸ ਤੌਰ ਤੇ ਜਿਹੜੀਆਂ ਇਲੀਗਲ ਕਲੋਨੀਆਂ। ਤਾਂ ਉਸ ਮਾਮਲੇ ਦੇ ਵਿੱਚ ਇਹਦੀ ਪਾਰਟੀ ਦੇ ਅੰਦਰੋਂ ਮੁਖਾਲਫਤ ਹੋਈ। ਬਾਅਦ ਦੇ ਵਿੱਚ ਤਰਜਿੰਦਰ ਸਿੰਘ ਬਾਜਵਾ ਦੇ ਜਿੰਮੇ ਲਾਇਆ ਗਿਆ ਕਿ ਤੂੰ ਪਾਲਿਸੀ ਬਣਾ, ਤਾਂ ਇਹਨੇ ਪਾਲਿਸੀ ਜਿਹੜੀ ਲਿਆਂਦੀ ਉਹ ਲਾਗੂ ਕਰ ਦਿੱਤੀ। ਇਹ ਕਹਿ ਚੁੱਕਿਆ, ਉਹ ਕਹਿੰਦਾ ਕਿ ਦੇਖੋ ਜੀ ਤੁਸੀਂ ਜਦੋਂ ਇਹ ਸਾਰੀਆਂ ਕਲੋਨੀਆਂ ਲੀਗਲਾਈਜ਼ ਕਰੋਗੇ ਤਾਂ ਇਹਨਾਂ ਤੋਂ ਆਮਦਨ ਜਿਹੜੀ ਹੋਣੀ ਹੈ ਤੁਹਾਨੂੰ 700 ਕਰੋੜ ਦੀ ਹੋਣੀ, ਜਦਕਿ ਸਾਡੇ ਤੇ ਜਿਹੜਾ ਬੋਝ ਪੈਣਾ 1 ਲੱਖ ਕਰੋੜ ਦਾ ਪੈਣਾ। ਪਰ ਇਹ ਸਿੱਧੂ ਦੀ ਕਿਸੇ ਨੇ ਨਹੀਂ ਸੁਣੀ। ਇੱਥੋਂ ਤੱਕ ਕਿ ਜਦੋਂ ਪੱਤਰਕਾਰਾਂ ਨੇ ਕਿਹਾ ਕਿ 150 ਕਰੋੜ ਰੁਪਈਏ ਦਾ ਦੋਸ਼ ਲਾਉਂਦਾ ਕਿ ਐਡਾਂ ਜਿਹੜੀਆਂ ਸੁਖਬੀਰ ਬਾਦਲ ਕਿਹਾ ਨੇ ਉਹ ਗਲਤ ਢੰਗ ਨਾਲ ਦਿੱਤੀਆਂ ਨੇ ਅਖੀਰਲੇ ਸਾਲ, ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਕਿ ਅਸੀਂ ਕੋਈ ਇਹਨਾਂ ਮਾਮਲਿਆਂ 'ਚ ਦਿਲਚਸਪੀ ਨਹੀਂ ਰੱਖਣੀ, ਅਸੀਂ ਤੇ ਵਿਕਾਸ ਤੇ ਆਪਣਾ ਧਿਆਨ ਕੇਂਦਰਿਤ ਕਰਨਾ। ਤਾਂ ਨਵਜੋਤ ਸਿੱਧੂ ਪਹਿਲਾਂ ਵੀ ਤੁਹਾਨੂੰ ਪਤਾ ਤਰਜਿੰਦਰ ਸਿੰਘ ਬਾਜਵਾ ਨਾਲ ਫਸ ਚੁੱਕਾ। ਇੱਕ ਦਫਾ ਇਹਨੇ ਕਹਿ ਦਿੱਤਾ ਸੀਗਾ ਕਿ ਮੈਂ ਪੰਜਾਬ ਕੁੱਤਿਆਂ ਦੇ ਅੱਗੇ ਨਹੀਂ ਸੁੱਟ ਸਕਦਾ, ਤੇ ਤਰਜਿੰਦਰ ਬਾਜਵਾ ਸਟੈਂਡ ਲੈ ਗਿਆ ਸੀਗਾ ਕਿ ਨਵਜੋਤ ਸਿੱਧੂ ਸਾਫ਼ ਕਰੇ ਕਿ ਉਹ ਕੁੱਤੇ ਕਿਹਨੂੰ ਕਹਿੰਦਾ, ਆਮ ਆਦਮੀ ਪਾਰਟੀ, ਅਕਾਲੀ ਜਾਂ ਕਾਂਗਰਸ, ਦੱਸੇ। ਇਹਨਾਂ ਨੂੰ ਕਹਿ ਰਿਹਾ, ਜੇ ਉਹਨਾਂ ਨੂੰ ਕਹਿ ਰਿਹਾ ਤੇ ਮਾੜੀ ਗੱਲ ਆ, ਜੇ ਸਾਨੂੰ ਕਹਿ ਰਿਹਾ ਤੇ ਦੱਸੇ ਕਿ ਕਿਹਨੂੰ ਕਹਿ ਰਿਹਾ। ਤਾਂ ਇੱਥੋਂ ਜਾਪਦਾ ਇਹੋ ਹੀ ਆ ਕਿ ਇਹਨਾਂ ਦੇ ਵਿੱਚ ਕਾਫੀ ਖਈਆ ਖੱਖੜ ਪਿਆ ਖਲੋਤਾ। ਹਾਲਾਤ ਇਹਨਾਂ ਦੇ ਵੀ ਆ ਜਿਹੜੇ ਖਾਸ ਤੌਰ ਤੇ ਸਿੱਧੂ ਦੇ ਦੂਸਰੇ ਬੰਦਿਆਂ ਦੇ ਨਾਲ ਜੋ ਇਹਨਾਂ ਦੇ ਆਪਸ ਦੇ ਵਿੱਚ ਰਿਸ਼ਤੇ ਆ, ਉਹਨਾਂ ਰਿਸ਼ਤਿਆਂ ਦੇ ਲਿਹਾਜ਼ ਦੇ ਨਾਲ ਆਪਾਂ ਗੱਲ ਕਰੀਏ ਤੇ ਕਾਫੀ ਇਹਨਾਂ ਦੇ ਜਿਹੜੇ ਰਿਸ਼ਤੇ ਆ ਉਹ ਉੱਤੇ ਖਟਪਟ ਵਾਲੇ ਹੋਏ ਪਏ ਆ। ਨਵਜੋਤ ਸਿੱਧੂ ਕੱਲਾ ਜਿਹਾ ਮਹਿਸੂਸ ਕਰਦਾ, ਤੁਹਾਨੂੰ ਪਤਾ ਹੀ ਆ। ਦੂਸਰੇ ਪਾਸੇ ਇਹਦੇ ਖਿਲਾਫ ਲੌਬੀ ਖੜੀ ਹੈ। ਇਹੀ ਕਾਰਨ ਹੈ ਕਿ ਨਵਜੋਤ ਸਿੱਧੂ ਹੈ ਜਿਹੜਾ ਉਹ ਬਾਉਂਸਰ ਮਾਰੇ, ਚਾਹੇ ਯਾਰਕਰ ਮਾਰੇ, ਚਾਹੇ ਗੁਗਲੀ ਸੁੱਟੇ, ਕੈਪਟਨ ਹਰੇਕ ਬਾਲ ਨੂੰ 9 ਬਾਲ ਕਰਾ ਕੇ ਦਿੱਤਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਵੀ ਜਥੇਦਾਰ ਤੋਤਾ ਸਿੰਘ ਨੂੰ ਹੀ ਅਦਾਲਤ ਵੱਲੋਂ ਬਰੀ ਕੀਤਾ ਗਿਆ। ਦੇਖੋ ਜਥੇਦਾਰ ਤੋਤਾ ਸਿੰਘ ਦੇ ਵੀ ਅੱਛੇ ਦਿਨ ਆ ਗਏ ਆ। ਇਹ ਮਾਮਲਾ ਤੇ ਤੁਹਾਨੂੰ ਪਤਾ ਹੀ ਆ ਜੁੜਿਆ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਿਹੜੀ 134 ਕਲਰਕਾਂ ਦੀ ਭਰਤੀ ਹੋਈ ਸੀ। ਇਹ ਭਰਤੀ ਹੋਈ ਸੀਗੀ 2000 ਤੇ 2001 ਦੇ ਵਿੱਚ। ਤਾਂ ਉਸ ਸਮੇਂ ਅਕਾਲੀ ਸ਼ਾਸਨ ਕਰਦੇ ਪਏ ਸਨ, ਅਕਾਲੀਆਂ ਦਾ ਰਾਜ ਸੀਗਾ। ਉਸ ਦੌਰ ਦੇ ਵਿੱਚ ਇਸ ਭਰਤੀ ਦੀ ਬਹੁਤ ਚਰਚਾ ਹੋਈ ਸੀਗੀ। ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਜਦੋਂ ਆਇਆ ਸੀਗਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਲਰਕਾਂ ਦੀ ਕਾਫੀ ਨੇਰੀ ਢਾਈ ਸੀਗੀ। ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪਰਚਾ ਜਦੋਂ ਦਰਜ ਕੀਤਾ ਗਿਆ, ਵਿਜੀਲੈਂਸ ਨੇ ਉਹ ਮਾਮਲਾ ਦਰਜ ਕੀਤਾ ਸੀ ਮੇਰੇ ਖਿਆਲ ਦੇ ਨਾਲ, ਤਾਂ ਉਹਦੇ ਵਿੱਚ ਦੂਸਰੇ ਜਿਹੜੇ ਬੰਦੇ ਨਾਮਜ਼ਦ ਕੀਤੇ ਗਏ ਸੀ, ਇਹ ਘੁਟਾਲਾ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਜਿਹੜੇ ਨਤੀਜੇ ਐਲਾਨੇ ਗਏ ਸੀਗੇ ਤਾਂ ਉਹਨਾਂ ਦੇ ਵਿੱਚ ਗੜਬੜੀ ਸੀਗੀ। ਕੋਈ ਉਸ ਦਿਨ ਹੀ ਕੀਤਾ ਗਿਆ ਨਤੀਜਾ, ਕੋਈ ਟੈਂਪਰਿੰਗ ਕਰਕੇ ਬਣਾਇਆ ਗਿਆ, ਕੁਛ ਇਸ ਤਰ੍ਹਾਂ ਦੀਆਂ ਗੜਬੜੀਆਂ ਸਨ। ਤਾਂ ਇਹਨਾਂ ਨੂੰ 120 ਚ ਰੱਖਿਆ ਗਿਆ ਸੀਗਾ ਤੋਤਾ ਸਿੰਘ ਹੋਰਾਂ ਨੂੰ, ਯਾਨੀ ਸਾਜ਼ਿਸ਼ ਦੇ ਵਿੱਚ। ਤਾਂ ਦੂਸਰੇ ਜਿਹੜੇ ਨਾਮਜ਼ਦ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ ਤੇ ਦੱਸਦੇ ਆ ਕਿ ਇੱਕ ਦੀ ਮੌਤ ਹੋ ਗਈ, 6 ਜਣੇ ਕੁੱਲ ਸੀਗੇ। ਬਾਕੀਆਂ ਨੂੰ ਅਦਾਲਤ ਨੇ 3-3 ਸਾਲ ਦੀ ਕੈਦ ਸੁਣਾਈ ਆ ਤੇ ਨਾਲ 20,000 ਰੁਪਇਆ ਜੁਰਮਾਨਾ ਪਾਇਆ। ਵੈਸੇ 3-3 ਸਾਲ ਦੀ ਕੈਦ ਹੋਈ ਆ, ਉਹਨਾਂ ਨੂੰ ਵੀ ਡਰਨ ਦੀ ਲੋੜ ਨਹੀਂ, ਉਹ ਜ਼ਮਾਨਤ ਲੈ ਗਏ ਹੋਣੇ, 3-3 ਸਾਲ ਤੱਕ ਜ਼ਮਾਨਤ ਹੋ ਜਾਂਦੀ ਆ। ਤਾਂ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ। 120 ਦਾ ਭਾਵ ਹੁੰਦਾ ਕਿ ਸਾਜ਼ਿਸ਼ ਦੇ ਵਿੱਚ ਸ਼ਾਮਲ ਆ ਬੰਦਾ। ਚਲੋ ਨੇਤਾ ਕੀ ਕਰਦੇ ਆ, ਹੁਣ ਦੇਖੋ ਇਹਨਾਂ ਦਾ ਕੀ ਤਰਕ ਹੋਊਗਾ। ਵੈਸੇ ਤੇ ਮੈਂ ਕੇਸ ਪੜ੍ਹਿਆ ਨਹੀਂ, ਪਰ ਮੈਨੂੰ ਪਤਾ ਇਹਨਾਂ ਕੇਸਾਂ ਦਾ ਕਿ ਕਹਾਣੀ ਕਿੱਦਾਂ ਬਣਦੀ ਆ। ਇਹਨਾਂ ਦੇ ਵਕੀਲ ਜਾ ਕੇ ਸਿੱਧੇ ਤੌਰ ਤੇ ਕਹਿੰਦੇ ਜੀ ਕਿ ਸਾਡਾ ਲਾਗਾ ਦੇਗਾ ਕੀ ਆ, ਅਸੀਂ ਤੇ ਇੱਕ ਮੰਤਰੀ ਦੇ ਵਜੋਂ ਕੰਮ ਕਰਦੇ ਸੀਗੇ, ਸਾਡਾ ਕਲਾਇੰਟ ਤੇ ਮੰਤਰੀ ਸੀਗਾ, ਕੰਮ ਤੇ ਸਾਰਾ ਵਿਭਾਗ ਨੇ ਆਪਣਾ ਲਿਖਾ ਪੱਤਰੀ ਦਾ ਕਰਨਾ, ਸਾਡਾ ਉਹਦੇ ਚ ਕੀ ਦੋਸ਼ ਆ। ਜਦ ਕਿ ਇਹ ਆਪਾਂ ਨੂੰ ਵੀ ਪਤਾ ਔਰ ਇਹ ਅੰਨੇ ਬੋਲੇ ਬੰਦੇ ਨੂੰ ਵੀ ਪਤਾ ਕਿ ਜਿਹੜੇ ਮੰਤਰੀ ਆ ਉਹ ਮੂੰਹ ਜ਼ਬਾਨੀ ਸਾਰਾ ਕੁਝ ਕਰਦੇ ਆ। ਜਦੋਂ ਕਿ ਅਦਾਲਤਾਂ ਦੇ ਵਿੱਚ ਸਬੂਤ ਲਿਖਤੀ ਮੰਗੇ ਜਾਂਦੇ ਕਿ ਹਾਂ ਜੀ ਜੇ ਕੋਈ 120 ਵੀ
ਧਾਰਾ ਲਾਈ ਜਾਂਦੀ ਆ ਤਾਂ ਕੀ ਉਹਦੇ ਲਈ ਪ੍ਰਾਪਤ ਸਬੂਤ ਹੈਗੇ? ਤੁਹਾਡੇ ਕੋਲ ਲਿਖਤੀ ਕੋਈ ਕਾਗਜ਼ਾਤ ਹੈਗਾ ਜਿਹਦੇ ਰਾਹੀਂ ਤੁਸੀਂ ਸਾਜ਼ਿਸ਼ ਸਾਬਤ ਕਰ ਦਿੰਦੇ? ਤਾਂ ਇੱਥੇ ਆ ਕੇ ਪੰਗਾ ਪੈ ਜਾਂਦਾ। ਮੰਤਰੀ ਜਿਹੜੇ ਉਹ ਨਿਕਲ ਜਾਂਦੇ ਆ, ਕਿਉਂਕਿ ਮੰਤਰੀਆਂ ਦੇ ਜਿਹੜੇ ਹੁਕਮ ਹੁੰਦੇ ਆ ਉਹਦੇ ਸਿੱਧੇ ਟੈਲੀਫੋਨ ਤੇ ਵੀ ਨਹੀਂ ਹੁੰਦੇ, ਉਹ ਤੇ ਉਹਨਾਂ ਦੇ ਜਿਹੜੇ ਵਿੱਚ ਦਲਾਲ ਆਉਂਦੇ ਹੁੰਦੇ ਨਾ, ਭਾਬੀ ਦੀਆਂ ਪੂਣੀਆਂ ਤੇ ਦਿਓਰ ਦਲਾਲ, ਉਹ ਜਿਹੜੇ ਵਿੱਚ ਦਿਓਰ ਦਲਾਲ ਹੁੰਦੇ ਆ ਉਹ ਹੀ ਜਾ ਕੇ ਸੁਨੇਹੇ ਲਾ ਦਿੰਦੇ ਆ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਅੱਗੇ ਕੋਈ ਸਬੂਤ ਹੀ ਨਹੀਂ, ਜਦੋਂ ਤੇ ਮੰਤਰੀਆਂ ਨੇ ਸਾਫ਼ ਨਿਕਲ ਜਾਣਾ ਹੁੰਦਾ। ਇਹ ਇਕੱਲੇ ਇਸ ਕੇਸ ਦੀ ਕਹਾਣੀ ਨਹੀਂ ਹੈ, ਬਹੁਤ ਸਾਰੇ ਇੰਡੀਆ 'ਚ ਇਸ ਤਰ੍ਹਾਂ ਦੇ ਕੇਸ ਤੁਹਾਨੂੰ ਮਿਲ ਜਾਣਗੇ। ਹਰਿਆਣੇ ਦੇ ਵਿੱਚ ਉਦਾਹਰਨ ਆ ਜਿੱਥੇ ਇੱਕ ਮੰਤਰੀ ਦੇ ਰਿਸ਼ਤੇਦਾਰ ਨੂੰ ਇੱਕ ਕੇਸ ਦੇ ਵਿੱਚ ਤਲਬ ਕੀਤਾ ਗਿਆ ਸੀ, ਬਾਅਦ 'ਚ ਉਹ ਨਿਕਲ ਗਿਆ ਸੀ, ਜਦ ਕਿ ਅਫਸਰ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਆਹ ਗਲਤ ਕੰਮ ਕਰਨੀ। ਸ਼ਾਇਦ ਉਹ ਪੁਲਿਸ ਦਾ ਅਧਿਕਾਰੀ ਸੀ, IPS ਸੀਗਾ, ਤਾਂ ਉਸ ਅਧਿਕਾਰੀ ਨੇ ਕਿਹਾ ਸੀਗਾ ਕਿ ਮੈਨੂੰ ਆਹ ਕੰਮ ਕਰਨ ਲਈ, ਆਹ ਕੰਮ ਕਰਨ ਲਈ ਇਸ ਬੰਦੇ ਨੇ ਮਜਬੂਰ ਕੀਤਾ। ਤਾਂ ਉਹ ਅਦਾਲਤ ਜਿਹੜੀ ਸੀ ਉਹ ਕਹਿੰਦੀ ਕਿ ਕੋਈ ਲਿਖਤੀ ਸਬੂਤ ਹੈ, ਉਹਦੇ ਕੋਲ ਕੋਈ ਲਿਖਤੀ ਸਬੂਤ ਨਹੀਂ ਸੀ। ਉਹਨਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਨੂੰ ਵੇਖਣਾ ਚਾਹੀਦਾ ਕਿ ਮੈਂ ਗਲਤ ਕਰਨ ਜਾ ਰਿਹਾ, ਇਹ ਨਹੀਂ ਵੇਖਣਾ ਚਾਹੀਦਾ ਕਿ ਕਰਵਾਉਣ ਵਾਲਾ ਕੌਣ, ਕਿਉਂਕਿ ਇੱਥੇ ਨਿਕਲ ਜਾਣਗੇ, ਇਹ ਤਾਂ ਨਿਕਲ ਗਏ ਆ, ਤੁਸੀਂ ਜਵਾਬ ਦਿਓ। ਤਾਂ ਜਵਾਬਦੇਹੀ ਜਿਹੜੀ ਲੋਕ ਨਹੀਂ ਆਪਣੀ ਸਮਝਦੇ ਤਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਸੰਗਲ ਪੈ ਜਾਂਦੇ ਆ, ਜਦ ਕਿ ਮੰਤਰੀ ਸੱਤੀ ਤਾਂ ਨਿਕਲ ਜਾਂਦੇ ਚੋਰ ਬੋਰੀਆਂ ਦਾਣੀ ਖਾ ਕੇ ਮਟਰ ਪਨੀਰ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬ੍ਰਹਮ ਮਹਿੰਦਰਾ ਨੇ ਬੈਂਸ ਤੇ ਕੀਤਾ ਕੇਸ। ਦੇਖੋ, ਬ੍ਰਹਮ ਮਹਿੰਦਰਾ ਦੇ ਖਿਲਾਫ ਸਿਮਰਨਜੀਤ ਬੈਂਸ ਨੇ ਕਾਫੀ ਬਿਆਨਬਾਜ਼ੀ ਕੀਤੀ ਸੀ ਇਸ ਗੱਲ ਨੂੰ ਲੈ ਕੇ ਕਿ ਇਹਨਾਂ ਨੇ ਇੱਕ ਪ੍ਰਬੰਧ ਚਲਾਇਆ ਹੋਇਆ। ਪ੍ਰਬੰਧ ਕੁਛ ਇਸ ਤਰ੍ਹਾਂ ਦਾ ਹੈ ਕਿ ਨਸ਼ਾ ਛਡਾਊ ਕੇਂਦਰ ਆ ਜਿਹੜੇ ਉਹ ਖਾਸ ਤੌਰ ਤੇ ਮਜਬੂਰ ਹੋਣਗੇ ਇੱਕ ਫਰਮ ਕੋਲੋਂ ਦਵਾਈ ਲੈਣ ਲਈ, ਔਰ ਉਹ ਫਰਮ ਜਿਹੜੀ ਆ ਉਹ ਲੁਕਵੇਂ ਰੂਪ ਦੇ ਵਿੱਚ ਬ੍ਰਹਮ ਮਹਿੰਦਰਾ। ਮਸਲਾ ਆ ਸੀਗਾ। ਤਾਂ ਜਦੋਂ ਇਹਨਾਂ ਨੇ ਬਿਆਨ ਦਿੱਤੇ, ਇਹਨਾਂ ਤੇ ਕਾਫੀ ਜ਼ਿਆਦਾ ਪ੍ਰਤੀਕਰਮ ਦਿੱਤਾ ਬ੍ਰਹਮ ਮਹਿੰਦਰਾ ਨੇ ਕਿ ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ, ਇਹਨਾਂ ਨੂੰ ਚਾਹੀਦਾ ਕਿ ਮਾਫੀ ਮੰਗਣ ਜਾਂ ਸਾਬਤ ਕਰਨ ਦੋਸ਼। ਤਾਂ ਫਿਰ ਇਹਨਾਂ ਨੇ ਵਕਵਾ ਦਿੱਤਾ ਸੀਗਾ ਕਿ ਜੇ ਤੇ 15 ਦਿਨਾਂ ਦੇ ਵਿੱਚ ਸਿਮਰਨਜੀਤ ਬੈਂਸ ਨੇ ਮਾਫੀ ਮੰਗ ਲਈ, ਠੀਕ ਹੈ, ਨਹੀਂ ਤਾਂ ਫਿਰ ਮੈਂ ਮੁਕੱਦਮਾ ਠੋਕੂੰਗਾ। ਉਹਨੇ ਅੱਜ ਬੋਝ ਕੇ ਜੇ ਜਾ ਕੇ ਤੇ ਪਟਿਆਲੇ ਅਦਾਲਤ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਪਾ ਦਿੱਤਾ, ਮਾਣਹਾਨੀ ਦਾ ਕੇਸ ਪਾ ਦਿੱਤਾ। ਉਹ ਕਹਿੰਦਾ ਕਿ ਮੈਂ ਇਹਨਾਂ ਕੋਲੋਂ ਮਾਫੀ ਮੰਗਣ ਲਈ ਆਖਿਆ ਸੀਗਾ, ਇਹਨਾਂ ਨੇ ਮਾਫੀ ਨਹੀਂ ਮੰਗੀ, ਸੋ ਇਸ ਕਰਕੇ ਆਪਾਂ ਨੇ ਕੇਸ ਪਾ ਦਿੱਤਾ। ਦੂਸਰੇ ਪਾਸੇ ਸਿਮਰਨਜੀਤ ਬੈਂਸ ਤੋਂ ਜਦੋਂ ਪੁੱਛਿਆ ਗਿਆ ਕਿ ਹੁਣ ਤੁਹਾਡਾ ਕੀ ਇਰਾਦਾ, ਉਹ ਕਹਿੰਦਾ ਕਿ ਕੋਈ ਗੱਲ ਨਹੀਂ, ਆ ਜਾਓ ਮੈਦਾਨ ਦੇ ਵਿੱਚ। ਉਹ ਕਹਿੰਦਾ ਕਿ ਸਾਡਾ ਤਾਂ ਕੰਮ ਹੀ ਹੁਣ ਸੂਤ ਆਇਆ, ਊਠ ਪਹਾੜ ਥੱਲੇ ਹੋਣਾ ਆ, ਅਸੀਂ ਸਾਰੇ ਸਬੂਤ ਜਿਹੜੇ ਆ ਉਹ ਅਦਾਲਤ 'ਚ ਰੱਖਾਂ। ਸੋ ਇੱਕ ਪਾਸੇ ਮਾਣਹਾਨੀ ਆ, ਦੂਸਰੇ ਪਾਸੇ ਜਿਹੜੀ ਆ ਉਹ ਕਹਿੰਦੇ ਕਿ ਸਾਡੇ ਲਈ ਤੇ ਇਹ ਖੁਸ਼ੀ ਦੀ ਸੰਭਾਵਨਾ ਕਿ ਅਸੀਂ ਜਾ ਕੇ ਸਾਰੇ ਸਬੂਤ ਅਦਾਲਤ 'ਚ ਰੱਖਾਂਗੇ, ਉੱਥੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਬਹਰਹਾਲ ਜਿਹੜੀ ਇਹਨਾਂ ਨੇ ਸਕੀਮ ਲਾਈ ਸੀ ਕਿ ਬ੍ਰਹਮ ਮਹਿੰਦਰਾ ਹੋਰਾਂ ਨੇ ਕਿ ਇਹ ਮਾਫੀ ਮੰਗ ਲੈਣ ਤੇ ਕੰਮ ਨਿਬੜ ਜੂਗਾ, ਉਹ ਸਕੀਮ ਤੇ ਨਿਪਰੇ ਨਹੀਂ ਚੜੀ। ਹੁਣ ਡੈਫਾਮੇਸ਼ਨ ਦਾ ਕੇਸ ਦੇਖੋ, ਪਰ ਮਾਫੀ ਮੰਗਣ ਵਾਲਾ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਕਿਹਾ ਹੋਊਗਾ ਕਿ ਬ੍ਰਹਮ ਜੀ ਇਹ ਸਾਉਣ ਦਾ ਮਹੀਨਾ ਸਿਆਲ ਤਾਂ ਨਹੀਂ, ਮਾਫੀ ਮੰਗ ਲੈਣਗੇ, ਬਹਿਸ ਹੈ, ਕੇਜਰੀਵਾਲ ਤਾਂ ਨਹੀਂ। ਸੋ ਉਹਨਾਂ ਨੇ ਮਾਫੀ ਮੰਗੀ ਨਹੀਂ, ਪਰ ਇਸ ਮਾਮਲੇ ਦਾ ਜਿਹੜਾ ਨਿਪਟਣਾ, ਛੇਤੀ ਨਿਪਟਣਾ, ਉਹ ਮੇਰੇ ਖਿਆਲ ਦੇ ਨਾਲ ਤੈਅ ਨਹੀਂ। ਤੈਅ ਇਹ ਆ ਕਿ ਇਹ ਮਾਮਲਾ ਬਹੁਤ ਦੇਰ ਤੱਕ ਲਟਕਣਾ, ਉਦੋਂ ਤੱਕ ਸ਼ਾਇਦ ਬ੍ਰਹਮ ਮਹਿੰਦਰਾ ਜੀ ਇਹ ਟਰਮ ਪੂਰੀ ਕਰ ਚੁੱਕੇ ਹੋ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KII